ਆਉਣਾ ਸੀ। ਉਹ ਸਾਡੇ ਕੀ ਸਾਨੂੰ ਕੁਝ ਵੀ ਨਹੀਂ ਸਨ। ਅੱਛਾ। ਹਾਂ, ਆਟੇ ਲੂਣ ਵੀ ਨਹੀਂ ਸੀ। ਫਿਰ ਫੌਜ ਆਈ, ਇੱਕ ਪਾਸੇ ਗੱਡੀ ਲੈ ਲੰਘਦੀ ਸੀ, ਇੱਕ ਪਾਸੇ ਲੰਘਦੀ ਗੋਲਾ। ਅੱਛਾ। ਦੋਵੇਂ ਪਾਸੋਂ ਫੌਜ ਆ ਗਈ। ਫੌਜ ਨੇ ਘੇਰਾ ਪਾ ਲਿਆ, ਡਿੱਗ ਰਿਹਾ। ਅੱਛਾ। ਮੈਨੂੰ ਬਾਹਰ ਬੋਰਡਾਂ ਦੇ ਉੱਤੇ ਬਰੈਨਗਨਾਂ ਲਾਈਆਂ। ਅੱਛਾ, ਤੁਹਾਡੇ ਪਿੰਡ ਵਾਲਿਆਂ ਨੇ? ਹਾਂ। ਅਸਲਾ ਵੀ ਆਇਆ ਸੀ? ਅਸਲਾ ਬੜਾ। 8 ਪਾਰ ਗੋਲੀ ਚੱਲੀ ਹੈ ਫੌਜ ਨਾਲ, 8 ਪਾਰ। ਪ੍ਰੀਤਮ ਸਿੱਖ। ਅੱਛਾ। ਬੈਰਸਾਲ ਚ ਛੋਟੂ ਸਿੱਖ। ਅੱਛਾ। 2 ਭਰਾ ਸਨ। ਨਾਲਾ ਗੁੱਜਰ। ਅੱਛਾ। ਬਿੱਛਾ ਗੁੱਜਰ, ਸੋਰਨ ਗੁੱਜਰ ਤੇ ਇੱਕ ਲੀਲਾ ਗੁੱਜਰ। ਅੱਛਾ। ਇੱਕ ਮੋਖਾ ਗੁੱਜਰ। ਲੜਾਈਆਂ ਕਰਦੇ, ਮੁਸਲਮਾਨ ਕਰਦੇ ਕਰਦੇ ਸੋਮਨਾਥ ਦਾ ਮੰਦਰ ਪਿਆ। ਅੱਛਾ। ਇੰਡੀਆ ਜੀ। ਉੱਥੇ ਆਣ ਕੇ ਇਹਨਾਂ ਸੋਮਨਾਥ ਦਾ ਮੰਦਰ ਤੋੜਿਆ, ਦਰਵਾਜ਼ਾ ਲਾਇਆ, ਉਹ ਲੈ ਗਿਆ ਕਾਬਲ। ਇਹਨਾਂ ਨੂੰ ਆਖਣ ਗਵਾਹ ਮੇਰੇ ਗਾਜੀਓ। ਅੱਛਾ। ਗਾਜੀਆਂ ਤੋਂ ਗਾਦੀ ਲੱਕੋ ਪੈ ਗਿਆ। ਅੱਛਾ। ਤੁਸੀਂ ਉਦੋਂ ਤੁਹਾਡੀ ਜਿਹੜੀ ਕੌਮ ਸੀ ਨਾਲ ਤੁਰੇ ਸੀ? ਤੁਹਾਡੇ ਨਾਲ ਕੌਮ ਉਹਦੀ ਕੌਮ ਸੀ। ਅੱਛਾ। ਉਹਦੇ ਨਾਲ ਤੁਸੀਂ ਉਦੋਂ ਦੇ ਆਏ ਹਿੰਦੁਸਤਾਨ? ਉਦੋਂ ਦੇ ਆਏ ਆ। ਪੁਰਾਣੇ ਥਾਂ ਤੇ ਅਸਲ ਲੱਭਿਆ ਹੋਇਆ। ਅੱਗੋਂ ਦਾੜ ਚੜੀ। ਰੁਕਣ ਨੂੰ ਆਇਓ ਬਾਬੂ ਸਰਫਰਾਜ਼ ਦਾ ਪਿਓ ਘੁੰਮਣ ਵਾਲੇ ਦਾ। ਹਾਂਜੀ। ਉਹ ਫੌਜੀ ਸੀ। ਅਸਾਂ ਇਹਨਾਂ ਕੋਲ ਵੀ ਸੀ। ਅੱਲਾ ਬੰਦਾ, ਅਬਰਾ ਤੇ ਦੀਨਾ ਨੰਬਰਦਾਰ, ਅਫਲਾਤੂਨ ਦਾ ਪਿਓ। ਮੁਕਾਬਲਾ ਹੋ ਗਿਆ, ਹਿੰਦੂ ਮਾਰਿਆ ਬੇਨਤਾ। ਅੱਛਾ। ਬੇਨਤਾ ਮਾਰਿਆ, ਕੋਈ ਇੱਕ ਅੱਧਾ ਨਹੀਂ। ਸਾਡੇ ਦਾਦਿਆਂ ਦਾ 14 ਹੋਮਣ ਦੀਆਂ ਖਾਚੀਆਂ ਕਈ ਦੱਬੀਆਂ ਨੇ। ਅੱਛਾ। ਜ਼ਮੀਨ 2 ਗੱਲਾਂ ਛੱਡ ਛੱਡਦੇ। ਤੇ ਜਿਹੜਾ ਚੌਧਰੀ ਮੁਹੰਮਦਾ ਸੀ ਸਾਡਾ, 75 ਮਣ ਪੱਕਾ ਰੁਪਈਆ ਤਰੱਕੀ ਚਾਂਦੀ ਦਾ ਜ਼ਮੀਨ ਤੋਂ 75 ਮਣ ਚਾਂਦੀ ਦਾ। ਅੱਛਾ। ਹਾਂ, ਉਹ ਸਿੱਖ ਵੀ ਦੱਸਣਗੇ। ਸਿੱਖਾਂ ਪ੍ਰੀਤਾਂ ਉਹਦੇ ਮੀਤੂ ਦੇ ਕਿਲੇ ਦੇ ਨਾਲ ਉਹਨਾਂ ਦਾ ਘਰ ਸੀ। ਚੇਤੂ ਚਮਾਰ, ਨਾਥਾ ਚਮਾਰ, ਕੀੜੂ ਚਮਾਰ, ਅੱਛਾ, ਜਗਨੀ ਚੂੜੀ, ਮੱਤਨ ਚੂੜਾ। ਅੱਛਾ। ਦਾਦਾ ਮਿੱਤੂ ਹੁੰਦਾ ਸੀ। ਅੱਛਾ। ਉਸ ਤੋਂ ਪਹਿਲਾਂ ਉਹਦੇ ਭਰਾ ਪਹਿਲਾਂ ਮਰ ਮੁਰ ਗਏ ਨੇ। ਅੱਛਾ। ਉਹ ਨਹੀਂ ਮੈਂ ਵੇਖੇ। ਦਾਦਾ ਮਿੱਤੂ ਹੁੰਦਾ, ਉਹਦਾ 2 ਪੁੱਤਰ, ਚਰਨ ਸਿੰਘ ਤੇ ਮੱਤ ਸਿੰਘ। ਅੱਛਾ। ਅੱਜ ਅਸੀਂ ਪਹੁੰਚੇ ਹਾਂ ਪਿੰਡ ਕਿੰਗਰਵਾਲੀ, ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ। ਇਹ ਪਿੰਡ ਚੌਧਰੀ ਸੁਲਤਾਨ ਗਾਦੀ ਚੇਅਰਮੈਨ ਦਾ ਪਿੰਡ ਹੈ, ਜਿਨ੍ਹਾਂ ਦੇ ਛੋਟੇ ਵੀਰ ਚੌਧਰੀ ਇਰਸ਼ਾਦ ਗਾਦੀ। ਅੱਜ ਅਸੀਂ ਉਹਨਾਂ ਦੇ ਬਜ਼ੁਰਗਾਂ ਦੇ ਕੋਲ ਆਏ ਹਾਂ ਅਤੇ ਗੱਲਬਾਤ ਕਰਾਂਗੇ 47 ਦੀ ਕਹਾਣੀ ਵੀ, ਕਿ ਇਹ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਜੀਵਾਂ ਰੇੜੀ, ਜ਼ਿਲ੍ਹਾ ਕਰਨਾਲ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ। ਇਹਨਾਂ ਦਾ ਮੁਕਾਬਲਾ ਵੀ ਫੌਜ ਦੇ ਨਾਲ ਹੋਇਆ। ਸਾਰੀ ਗੱਲਬਾਤ ਕਰਨ ਵਾਸਤੇ ਇਹਨਾਂ ਦੇ ਕੋਲ ਆਏ ਹਾਂ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ, ਅੱਲਾ ਦਾ ਸ਼ੁਕਰ ਹੈ। ਕੀ ਨਾਮ ਹੈ ਆਪਣਾ? ਮੁਹੰਮਦ ਯੂਸਫ। ਮੁਹੰਮਦ ਯੂਸਫ। ਤੁਹਾਡੇ ਵਾਲਾ ਸਾਹਿਬ ਦਾ? ਮੁਹੰਮਦ ਹਸਨ। ਮੁਹੰਮਦ ਹਸਨ। ਤੇ ਦਾਦਾ ਜੀ ਦਾ? ਮੁਹੰਮਦ ਉਮਰ। ਮੁਹੰਮਦ ਉਮਰ। ਕਿਹੜੀ ਬਰਾਦਰੀ ਆਪਣੀ? ਗਾਦੀ ਬਰਾਦਰੀ। ਗਾਦੀ ਬਰਾਦਰੀ। ਤੇ ਇਹ ਆਪਣੇ ਬੇਟੇ ਦਾ ਤਾਰਫ ਕਰਾ ਦਿਓ, ਇਹਨਾਂ ਦਾ ਕੀ ਨਾਮ ਹੈ? ਇਹਦਾ ਸੁਲਤਾਨ। ਸੁਲਤਾਨ। ਇਹ ਇੱਥੋਂ ਦੇ ਚੇਅਰਮੈਨ ਨੇ? ਇੱਥੋਂ ਦੇ ਚੇਅਰਮੈਨ ਨੇ। ਕਿਉਂ ਪਿੰਡਾਂ ਦੇ। ਅੱਛਾ ਅੱਛਾ, ਮਾਸ਼ਾਅੱਲਾ ਜੀ। ਇਹ ਮਾਮੇ ਦਾ ਪੁੱਤਰ। ਅੱਛਾ। ਪੋਤਰਾ। ਅੱਛਾ, ਅਰਸ਼ਾਦ ਸਾਹਿਬ ਪਤਰੀ ਜਾ। ਸਹੀ ਹੋ ਗਿਆ। ਬਾਕੀ ਇਹ ਸਾਰੇ ਆਪਣੇ ਬੰਦੇ ਬੈਠੇ ਆਪਣੇ ਨੇ। ਬਜ਼ੁਰਗੋ, ਇਸ ਟਾਈਮ ਪਿੰਡ ਕਿੰਗਰਵਾਲੀ ਦੇ ਵਿੱਚ ਬੈਠੇ ਹਾਂ ਅਸੀਂ। ਇਹਦੀ ਤਹਿਸੀਲੋ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਤਹਿਸੀਲ ਨਸ਼ੌਰਾ। ਅੱਛਾ, ਨਸ਼ੌਰਾ। ਇਹ ਨਸ਼ੌਰੇ ਦੇ ਵਿੱਚ ਆਉਂਦਾ ਹੈ ਪਿੰਡ? ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹਿੰਦੁਸਤਾਨ ਦੀਆਂ ਗੱਲਾਂ ਪੁੱਛਣ ਆਏ ਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ ਪਿੱਛੇ? ਜੀਵਾਂ ਰੇੜੀ।
ਜੀਵਾ ਰੇੜੀ ਜਾਂ ਉਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਬੈਲਸਾਲ ਤੇ ਉਹ ਬਾਸੋਂ ਤੇ ਸੋਢੀ। ਅੱਛਾ। ਤੇ ਸੁਆਣੀ ਸੁਆਣਾ ਵਾਹ। ਤੇ ਉਹ ਬੁੱਢੀ ਖੇੜੀ। ਅੱਛਾ। ਕਢਾਮੀ ਗਾਦੜੀ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਜ਼ਿਲ੍ਹਾ ਸਾਡਾ ਜ਼ਿਲ੍ਹਾ ਕਰਨਾਲ, ਤਹਿਸੀਲ ਵੀ ਜ਼ਿਲ੍ਹੇ। ਅੱਛਾ ਅੱਛਾ ਅੱਛਾ। ਹਾਂ। ਇਹ ਜਿਹੜੇ ਗਾਦੀ ਕੌਮ ਹੈ ਜੀ, ਇਹ ਕਿਹੜੇ ਇਲਾਕੇ 'ਚ ਪਹਿਲੇ ਆਬਾਦ ਸੀ ਤੇ ਇੱਧਰ ਕਰਨਾਲ 'ਚ ਕਦੋਂ ਆ ਕੇ ਆਬਾਦ ਹੋਈ ਸੀ? ਇਹ ਮੂਦਗੜ ਬਜ਼ੁਰਗ ਸਨ, ਅੱਲਾ ਵਾਲੇ ਦੇ ਖਾਂਦੇ ਉਹ ਪੂਰੇ ਕਾਬਲ ਤੋਂ ਲੜਾਈਆਂ ਕਰਦੇ, ਮੁਸਲਮਾਨ ਕਰਦੇ 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 ਸੋਮਨਾਥ ਦਾ ਮੰਦਰ ਪਿਆ। ਅੱਛਾ। ਇੰਡੀਆ 'ਚ ਉੱਥੇ ਆਣ ਕੇ ਇਹਨਾਂ ਸੋਮਨਾਥ ਦਾ ਮੰਦਰ ਤੋੜਿਆ, ਦਰਵਾਜ਼ਾ ਲਾਇਆ, ਉਹ ਲੈ ਗਿਆ ਕਾਬਲ। ਕਾਬਲ। ਇਹਨਾਂ ਨੂੰ ਆਖਣ ਕਿ ਵਾਹ ਮੇਰੇ ਗਾਜੀਓ। ਅੱਛਾ। ਗਾਜੀਆਂ ਤੋਂ ਗਾਦੀ ਲਕਬ ਪੈ ਗਿਆ। ਅੱਛਾ। ਤੁਸੀਂ ਉਦੋਂ ਤੁਹਾਡੀ ਜਿਹੜੀ ਕੌਮ ਸੀ ਨਾਲ ਤੁਰੇ ਸੀ? ਤੁਹਾਡੇ ਨਾਲ ਕੌਮ ਉਹਦੀ ਕੌਮ ਸੀ। ਅੱਛਾ। ਉਹਦੇ ਨਾਲ ਤੁਸੀਂ ਉਦੋਂ ਦੇ ਆਏ ਹਿੰਦੁਸਤਾਨ? ਉਦੋਂ ਦੇ ਆਏ ਆ। ਅੱਛਾ। ਫਿਰ ਉੱਥੇ ਆਬਾਦ ਹੋ ਗਏ? ਉੱਥੇ ਇਹਨਾਂ ਨੂੰ ਉੱਥੇ ਛੱਡ ਗਏ, ਆਪ ਫਿਰ ਪਿਛਾਂ ਟੁਰ ਗਏ। ਉਹਨਾਂ ਨੇ ਕਿਹਾ ਹੋਣਾ ਨਾ ਕਿ ਇੱਥੇ ਹਕੂਮਤ ਰਵੇ ਸਾਡੀ ਉਸ ਟਾਈਮ, ਕਿਉਂਕਿ ਉਹਨਾਂ ਦੀ ਇੱਧਰ ਵੀ ਹਕੂਮਤ ਸੀ। ਫਿਰ ਮੇਰਠ ਸ਼ਹਿਰ ਸਾਰਾ ਗਾਦੀਆਂ ਦਾ। ਅੱਛਾ। ਮੇਰਠ, ਟੁੰਡਾ, ਸਰਸਾਵਾ ਤੇ ਦਿੱਲੀ ਦੇ ਵਿੱਚ ਬੇਨਤਾ ਕਰਦੀ। ਅੱਛਾ। ਹਾਂ। ਵਾਹ ਜੀ ਵਾਹ। ਇਹ ਇੱਥੇ 25 26 35 36 ਪਿੰਡ ਸਨ ਇੱਧਰ ਉਰਲੇ ਪਾਸੇ ਪੰਜਾਬ ਵਿੱਚ। ਤਾਂ ਹੀ ਫਿਰ ਗਾਦੀਆਂ ਵਿੱਚੋਂ ਕੋਈ ਹਿੰਦੂ ਨਹੀਂ ਹੁੰਦਾ, ਮੁਸਲਮਾਨ ਹੀ ਹੁੰਦੇ। ਮੁਸਲਮਾਨ ਸਾਰੇ ਜ਼ਿਆਦਾ ਮੁਸਲਮਾਨ ਹੀ। ਹਾਂ। ਹਿੰਦੂ ਕੋਈ ਵੀ ਨਹੀਂ ਹੈ ਗਾਦੀਆਂ ਵਿੱਚ। ਨਾ ਨਾ ਨਾ। ਸਹੀ ਹੋ ਗਿਆ। ਇਹ ਪੱਕੇ ਮੁਸਲਮਾਨ ਨੇ। ਇਹ ਜਿਹੜੇ ਰਾਜਪੂਤ ਨੇ, ਇਹ ਤਾਂ ਅਸੀਂ ਹਿੰਦੂ ਮੁਸਲਮਾਨ ਹੋਏ ਨੇ। ਹਿੰਦੂ ਮੁਸਲਮਾਨ। ਹਾਂਜੀ। ਵਿੱਚ ਕਿਹੜੀ ਕਿਹੜੀ ਬਰਾਦਰੀ ਦੇ ਪਿੰਡ ਸੀ? ਗਾਦੀਆਂ ਦੇ ਜ਼ਿਆਦਾ। ਗਾਦੀਆਂ ਦੇ ਸੀ ਜ਼ਿਆਦਾ। ਇਹ 3-4 ਪਿੰਡ ਗਾਦੀਆਂ ਦੇ ਸਨ। ਤੇ ਸੋਢੀ ਜੀਮਾ ਰੇੜੀ। ਅੱਛਾ। ਤੇ ਸੋਢੀ ਤੇ ਉਹ ਬੋਢੀ ਖੇੜੀ ਕਢਾਮੀ। ਸਹੀ। ਅੱਗਾ ਗਾਦੜੀ, ਉਹਦੇ 'ਚ ਅੱਧੀ ਜੱਟ ਸਾਡੀ। ਤੇ ਆਪਣਾ ਜਿਹੜਾ ਪਿੰਡ ਸੀ ਉਹਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਦੇ ਹੋਰ ਰਹਿੰਦੇ ਸੀ ਲੋਕ? ਚਮਿਆਰ, ਚੂੜੇ। ਅੱਛਾ। ਇੱਕ ਘਰ ਸਿੱਖਾਂ ਦਾ ਸੀ। ਅੱਛਾ। ਇੱਕ ਸਿੱਖਾਂ ਦਾ ਸੀ। ਹਾਂ। ਬਾਕੀ ਸਾਰੇ ਗਾਦੀ ਸੀ? ਸਾਰੇ ਗਾਦੀ। ਸਹੀ ਹੋ ਗਿਆ। ਬਜ਼ੁਰਗੋ ਕਿੱਡਾ ਕੁ ਵੱਡਾ ਪਿੰਡ ਸੀ? ਕਿੰਨੇ ਕੁ ਘਰ ਹੋਣੇ ਨੇ ਉਹਦੇ ਵਿੱਚ? ਕਾਫੀ ਘਰ ਸਨ। ਰਕਬਾ ਆਪਣਾ ਪਿੰਡ ਦਾ ਵਾਹਵਾ ਸੀ? ਰਕਬਾ ਸਾਡਾ 5,500 ਵੀ ਰਕਬਾ। 5,500 ਵੀ ਗਏ? ਹਾਂ। ਸਹੀ ਹੋ ਗਿਆ। ਜ਼ਮੀਨ ਚੰਗੀ ਸੀ ਉੱਧਰ ਦੀ? ਜ਼ਮੀਨ ਬੜੀ ਭਾਰੀ। ਕੀ ਕੁਛ ਹੁੰਦਾ ਸੀ ਉੱਥੇ? ਅੰਬ। ਅੱਜ ਲਾਓ, ਤੀਜੇ ਸਾਲ ਫਲ ਚੁੱਕੋ। ਅੱਛਾ। ਤੀਜੇ ਸਾਲ ਫਲ ਚੁੱਕ ਲੈਂਦਾ ਸੀਗਾ? ਫਲ ਚੁੱਕ ਲੈਂਦਾ। ਇੱਧਰ ਤੇ 10-10 ਸਾਲ ਲੱਗਾ ਰਵੇ ਅੰਬ, ਫਲ ਹੀ ਨਹੀਂ ਚੁੱਕਦਾ। ਮੈਂ ਵੀ ਲਾਇਆ ਨੇ, ਮੈਂ ਆਵੇ ਕੰਮ ਨਾਲ ਅੰਬ। ਅੱਛਾ। ਇੱਧਰ ਆ ਕੇ ਵੀ ਸ਼ੌਕ ਕਰਦੇ ਰਹੇ ਅੰਬਾਂ ਦਾ? ਹਾਂ। ਅੱਛਾ। ਮੇਰੇ ਪਿਓ ਨੇ ਲਾਇਆ। ਵਾਹ ਜੀ ਵਾਹ। ਅੱਛਾ। ਤੇ ਉੱਥੇ ਆਪਣੀ ਜਿਹੜੀ ਜ਼ਮੀਨ ਸੀ ਉੱਥੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਸਾਡੇ ਖੂਹਾਂ ਦੀ ਵਾਹੀ ਵੀ ਹੁੰਦੀ ਸੀ। ਖੂਹਾਂ ਦੀ ਵਾਹੀ, ਫਿਰ ਸਾਡਾ ਬਰਸਾਤੀ ਪਾਣੀ ਆਉਂਦਾ ਸੀ। ਅੱਛਾ। ਬਰਸਾਤੀ ਪਾਣੀ ਆਉਣਾ ਹੈ ਸੀ 2 ਕਿੱਲਿਆਂ ਦੇ ਵਿਚੌੜੀ। ਉਹ ਅੱਗੇ ਹਕੂਮਤ ਵੱਲੋਂ ਸਾਡਾ ਬੰਨ ਮਨਜ਼ੂਰ ਸੀ। ਅੱਛਾ। ਅਸੀਂ 2 ਪਿੰਡ ਬੈਲਸਾਲ ਤੇ ਅਸੀਂ ਰਲ ਕੇ ਬੰਨ ਲਾ ਲੈਂਦਾ। ਅੱਛਾ। ਬੰਨ ਲਾਉਂਦੇ ਸੀ? ਹਾਂ, ਬੰਨ ਲਾਉਂਦਾ। ਜੰਗਲ 'ਚ ਪਾਣੀ ਚਾੜ ਛੱਡਣਾ, ਜੰਗਲ 'ਚ ਮਾਲ ਚੂਣਾ। ਅੱਛਾ। ਤੁਹਾਡੇ ਪਿੰਡ ਦੇ ਨਾਲ ਵੀ ਜੰਗਲ ਲੱਗਦਾ ਸੀ? ਕੋਈ ਅੰਤਾਰ ਨਹੀਂ, ਜੰਗਲ 12 ਪਹਾੜਾਂ ਤੀਕਰ ਜੰਗਲ ਚ ਲਾਇਆ। ਉਹਦੇ ਵਿੱਚ ਤੇ ਫਿਰ ਆਮ ਜਾਨਵਰ ਵੀ ਫਿਰਦੇ ਹੋਣੇ ਨੇ ਜੰਗਲ ਦੇ ਵਿੱਚ? ਜਾਨਵਰ ਉਦੋਂ ਕਹਿੰਦੇ ਨੇ ਉਸ ਜਿਹੜੇ ਇਲਾਕੇ ਦੇ ਵਿੱਚ ਬੰਦੇ ਰਹਿੰਦੇ ਸੀ, ਉਹ ਉੱਥੇ ਹਰਨਾਂ ਦਾ ਮੋਰ ਹੁੰਦੇ ਸੀ। ਹਰਨ ਨਾ ਜਾਬੇ ਸ਼ਿਕਾਰ ਵਗੈਰਾ ਕਰ ਲੈਂਦੇ ਰਹਿੰਦੇ ਸੀ? ਸ਼ਿਕਾਰ ਕਰਦੇ। ਅੱਛਾ। ਖਾਂਦੇ ਰਹੇ ਗੋਸ਼ਤ ਦਾ ਮਤਲਬ?
ਵਾਹ ਜੀ ਵਾਹ। ਹਰਨ, ਮੁਗਰਾਈਆਂ, ਨੜੀਆਂ, ਪੁੱਲਾਂ। ਅੱਛਾ, ਹਾਂ, ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਆਪਣੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? 3। ਕੀ ਨਾਂ ਸੀ ਉਹਨਾਂ ਦੇ? ਇਸਮਾਇਲ ਤੇ ਉਂਝ ਆਗ ਛੱਬੜਾ ਛੱਡਦੇ ਹਨ। ਅੱਛਾ ਅਲੀ ਮੁਹੰਮਦ ਨਾਂ ਸੀ ਉਹਦਾ। ਅੱਛਾ, ਤੇ ਇੱਕ ਰਿਆਸਤ ਲੰਬਰਦਾਰ, ਸਹੀ ਹੋ ਗਿਆ। 3 ਲੰਬਰਦਾਰ। ਵਾਹ ਜੀ ਵਾਹ। ਕਬੀਲਾ ਸਾਡਾ ਇੱਕੋ ਹੀ ਸੀ। ਅੱਛਾ, ਇੱਕੋ ਹੀ ਸੀ। ਇੱਕੋ ਹੀ। ਅੱਗੋਂ ਫਿਰ ਕਾਬਰੀਆਂ ਪੜ੍ਹਦੀ ਰਹੀਆਂ ਨਾ। ਤੇ ਜਿਹੜਾ ਅਲੀ ਮੁਹੰਮਦ ਲੰਬਰਦਾਰ ਉਹ ਇੱਕ ਟਾਬਰੀ ਦਾ। ਅੱਛਾ। ਤੇ ਇਸਮਾਇਲ ਇੱਕ ਟਾਬਰੀ ਦਾ। ਜਿਹੜਾ ਦੂਜਾ ਰਾਸੂ ਲੰਬਰਦਾਰ, ਅੱਛਾ, ਉਹ ਇੱਕ ਟਾਬਰੀ ਦਾ। ਸਹੀ ਹੋ ਗਿਆ। ਹਾਂ, ਜਿਹੜਾ ਪਿੰਡ ਸੀ ਤੁਹਾਡਾ, ਉਹਦੇ ਵਿੱਚ ਮਸਜਿਦਾਂ ਪੱਕੀਆਂ ਹੁੰਦੀਆਂ ਸੀ? ਮਸਜਿਦਾਂ ਪੱਕੀ ਬਸ। ਕਿੰਨੀਆਂ ਮਸਜਿਦਾਂ ਸੀ ਪਿੰਡ ਦੇ ਵਿੱਚ? ਇੱਕ ਮਸਜਿਦ। ਅੱਛਾ, ਪੱਕੀਆਂ ਮਸਜਿਦਾਂ ਸੀ। ਪੱਕੀਆਂ ਮਸਜਿਦ। ਪਿੰਡ ਦੇ ਵਿੱਚ ਖੂਹ ਵੀ ਹੈ ਸਨ ਪਾਣੀ ਪੀਣ ਵਾਲੇ? ਪਾਣੀ ਪੀਣ ਵਾਲੇ ਖੂਹ ਹੈ। ਕੋਈ ਯਾਦ ਆ ਕਿਹੜੇ ਕਿਹੜੇ ਪਾਸੇ ਖੂਹ ਲੱਗੇ ਸੀ ਪੀਣ ਵਾਲੇ ਪਾਣੀ? ਇੱਕ ਲਾਂਦੇ ਪਾਸੇ, ਲਾਂਦੇ ਪਾਸੇ ਸਿੱਖਾਂ ਦਾ। ਅੱਛਾ। ਤੇ ਚੜ੍ਹਦੇ ਪਾਸੇ ਇਸ ਕੋਠੇ, ਇਸ ਕੋਠੇ। ਅੱਛਾ, ਸਾਡਾ। ਸਹੀ ਹੋ ਗਿਆ। ਮਸਜਿਦ ਦੇ ਅੰਦਰ ਵੀ ਕੋਈ ਖੂਹ ਸੀ? ਖੂਹ ਸੀ। ਅੱਛਾ, ਮਸਜਿਦ ਦੇ ਅੰਦਰ ਵੀ। ਹਾਂ। ਕੋਈ ਇਹੋ ਜਿਹਾ ਦਰਖਤ ਲੱਗਾ ਸੀ ਉੱਥੇ ਜਿੱਥੇ ਬਜ਼ੁਰਗ ਬਹਿੰਦੇ ਸੀ, ਜਾ ਕੇ ਹੁੱਕਾ ਵਗੈਰਾ ਪੀਂਦੇ ਸੀ? ਬਗਲਾ ਸੀ ਸਾਡਾ। 4 ਸਵੇਰੇ 4 ਦੀਵਾਰੀ ਜਿਹੜੀ ਨਾ, ਉਹ ਇੰਨੀ ਚੌੜੀ ਸੀ, ਇੰਨੀ। ਅੱਛਾ। 2 ਬੰਦੇ ਲੰਮੇ ਪੈ ਜਾਂਦੇ ਨੇ। ਅੱਛਾ। ਉਹਦੇ ਉੱਤੇ ਵਿੱਚ ਮੰਜੀਆਂ ਬੜੀ ਡੱਠੀਆਂ ਹੁੰਦੀਆਂ ਬਗਲੇ। ਹੁੱਕਾ ਉੱਥੇ ਹੁੰਦਾ ਸੀ। ਅੱਛਾ। ਫਕੀਰ ਉੱਥੇ ਰੱਖਿਆ ਸੀ ਉਹਦਾ। ਅੱਛਾ, ਫਕੀਰ ਰੱਖਿਆ ਸੀ। ਫਕੀਰ ਰੱਖਿਆ ਸੀ, ਅੱਗ ਲਾ ਲਓ। ਅੱਛਾ, ਅੱਗ ਧਰਦਾ ਸੀ ਉਹ? ਅੱਗ ਧਰਦਾ ਸੀ। ਤਮਾਕੂ ਉੱਥੇ ਰਹਿੰਦਾ ਸੀ। ਸਹੀ ਹੋ ਗਿਆ। ਪੌੜੀਆਂ ਤੋਂ ਲੱਗੀਆਂ, ਪੌੜੀਆਂ ਤੋਂ ਚੜ੍ਹਦੇ ਨੂੰ ਉੱਤੇ। ਪਿੰਡ ਦੇ ਵਿੱਚ ਕੋਈ ਸਕੂਲ ਵੀ ਹੈ ਸੀ? ਨਾ, ਸਕੂਲ ਕੋਈ ਨਹੀਂ। ਕਿੱਥੇ ਪੜ੍ਹਨ ਜਾਂਦੇ ਸੀ ਦੁਨੀਆ? ਸਕੂਲ ਸੁਹਾਣਾ ਜਾਂਦੇ ਹਨ। ਅੱਛਾ, ਆਹੋ। ਤੁਸੀਂ ਨਹੀਂ ਪੜ੍ਹਦੇ ਰਹੇ? ਆਹੋ, ਨਹੀਂ ਮੈਂ ਨਹੀਂ ਪੜ੍ਹਿਆ। ਅੱਛਾ ਅੱਛਾ। ਮੈਂ ਵੱਡੇ ਖੇਤੀ ਕਰਦੇ ਸੀ? ਵੱਡੇ ਖੇਤੀ ਕਰਦਾ। ਇਹ ਜਿਹੜੇ ਤੁਸੀਂ ਪਿੰਡ ਦੱਸੇ ਨੇ ਆਲੇ ਦੁਆਲੇ, ਇਹਨਾਂ ਵਿੱਚ ਸਿੱਖ ਵੀ ਰਹਿੰਦੇ ਹੋਣੇ ਨੇ, ਹਿੰਦੂ ਵੀ ਰਹਿੰਦੇ ਸੀ? ਸਿਰਫ ਇਹ ਜਿਹੜੇ ਪਿੰਡ ਦੱਸੇ ਨੇ, ਉਹਦੇ ਵਿੱਚ ਹਿੰਦੂ ਜੱਟ ਸਨ। ਅੱਛਾ, ਹਿੰਦੂ ਜੱਟ ਸੀ। ਹਾਂ, ਮੇਰੇ ਸਹੁਰੇ ਵੀ ਉੱਥੋਂ ਦੇ ਨੇ। ਅੱਛਾ। ਤੇ ਅੱਧੇ ਮੁਸਲਮਾਨ ਸਨ। ਉਹ ਕੋਗੇ ਬੈਠੇ ਨੇ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਉੱਥੇ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉੱਥੇ ਮੂਮਨ ਸਾਰਿਆਂ 'ਚ ਹੀ ਹੈ। ਡੂੰਗਰਾ ਮੇਰਾ ਚਾਚਾ ਵਿਆਹ। ਅੱਛਾ। ਤੇ ਮਣਕ ਮਾਜਰਾ ਮੇਰੀ ਫੁੱਫੀ ਵਿਆਹੀ ਸੀ। ਅੱਛਾ। ਤੇ ਮੇਰੀ ਮਾਂ ਦੇ ਨਾਨਕੇ ਕਮਾਲਪੁਰ ਨਾਲ। ਅੱਛਾ ਅੱਛਾ ਅੱਛਾ। ਉੱਥੇ ਸਨ। ਹਾਂ, ਅਜੀ ਕੰਦੀਲ। ਤੁਹਾਡੇ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ? ਜੇਲਦਾਰ ਸਾਡੇ ਪਿੰਡ ਜੇਲਦਾਰ ਨਹੀਂ, ਸਾਡੇ ਰਿਸ਼ਤੇਦਾਰ ਜੇਲਦਾਰ, ਉਹ ਜੰਡਿਆਲੇ ਬੈਠੇ। ਅੱਛਾ। ਹਾਂ, ਸਹੀ ਹੋ ਗਿਆ। ਹਾਂ। ਅੱਛਾ ਬਾਬਾ ਜੀ, ਉੱਥੇ ਜਿਹੜੇ ਕੰਮ ਕਰਨ ਵਾਲੇ ਸੀ ਤੁਹਾਡੇ ਕੋਲ, ਚਮਾਰ ਹੋਣੇ ਨੇ ਪਿੰਡ ਦੇ ਵਿੱਚ? ਹਾਂ। ਉਹਨਾਂ ਦਾ ਕੋਈ ਨਾਂ ਯਾਦ ਨੇ ਜਿਹੜੇ ਤੁਹਾਡੇ ਕੰਮ ਕਰਦੇ ਸੀ? ਹਾਂ ਜੀ, ਯਾਦ। ਕੋਈ ਨਾਂ ਦੱਸ ਦਿਓ ਉਹਨਾਂ ਦਾ। ਚੇਤੂ ਚਮਾਰ, ਨਾਥਾ ਚਮਾਰ, ਕੀੜੂ ਚਮਾਰ। ਅੱਛਾ। ਜਗਨੀ ਚੂੜੀ, ਮੱਤਨ ਚੂੜਾ। ਅੱਛਾ। ਉਹਦੇ ਘਰੋਂ ਉਹਦਾ ਨਾਂ ਨਹੀਂ ਮੈਨੂੰ ਜਾਣਦਾ ਮੈਂ। ਅੱਛਾ, ਜਾਣਦੇ ਨੇ? ਹਾਂ, ਉਹਦੀ ਬੀਵੀ ਨੂੰ ਜਾਣਦਾ ਮੈਂ। ਅੱਛਾ ਅੱਛਾ ਅੱਛਾ। ਫਿਰ ਉਹ ਸਿਮਰੂ ਚੂੜਾ। ਤੇ ਜਿਹੜੇ ਸਿੱਖ ਉੱਥੇ ਰਹਿੰਦੇ ਸੀ ਉਹਨਾਂ ਦਾ ਕੋਈ ਨਾਂ ਯਾਦ ਨੇ? ਦੱਸੋ। ਹਾਂ, ਯਾਦ ਨੇ। ਦਾਦਾ ਮਿੱਤੂ ਹੁੰਦਾ ਸੀ। ਅੱਛਾ। ਉਸ ਤੋਂ ਪਹਿਲਾਂ ਉਹਦੇ ਭਰਾ ਪਹਿਲਾਂ ਮਰ ਮੁਰ ਗਏ ਨੇ। ਅੱਛਾ। ਉਹ ਨਹੀਂ ਮੈਂ ਵੇਖੇ। ਤੇ ਦਾਦਾ ਮਿੱਤੂ ਹੁੰਦਾ, ਉਹਦਾ 2 ਪੁੱਤਰ, ਚਰਨ ਸਿੰਘ ਤੇ ਮੱਤ ਸਿੰਘ। ਅੱਛਾ। ਮੱਤ ਸਿੰਘ ਸਾਡੇ ਹੁੰਦਿਆਂ ਮਰ ਗਿਆ, ਉਹਦੀ ਧੀ ਸੀ ਇੱਕ। ਅੱਛਾ। ਮੈਂ ਅਜੇ ਅਗਲੇ ਡੰਗ ਵੀ ਪੁੱਛਿਆ ਸੀ ਉਹਨੂੰ। ਅੱਛਾ, ਤੁਹਾਡਾ ਰਾਬਤਾ ਹੈਗਾ ਉਹਨਾਂ ਨਾਲ? ਹਾਂ। ਇੱਥੇ ਨਨਕਾਣੇ ਮੁਲਾਕਾਤ ਹੋਈ। ਅੱਛਾ, ਨਨਕਾਣੇ ਮੁਲਾਕਾਤ ਹੋਈ ਉਹਨਾਂ ਨਾਲ? ਨਹੀਂ, ਉਹ ਜਗਾਦਰੀ ਦੇ ਕੋਲ ਦੇ। ਅੱਛਾ ਅੱਛਾ ਅੱਛਾ। ਹਾਂ। ਇਹ ਉਹਦਾ ਪੁੱਤਰ
ਚਰਨ ਸਿੰਘ ਸੀ ਅੱਛਾ ਸਹੀ। ਕੱਲੇ ਚਰਨ ਸਿੰਘ। ਚਰਨ ਸਿੰਘ ਦਾ 4 ਪੁੱਤਰ ਸਨ ਮੇਰੇ ਹੁੰਦੇ ਆ। ਅੱਛਾ। ਸੇਵਾ ਸਿੰਘ, ਗੁਰਨਾਮ ਸਿੰਘ, ਗੁਰਮੁਖ ਸਿੰਘ, ਨਰਿੰਜਨ ਸਿੰਘ, ਇਹ 4 ਭਰਾ ਸਨ। ਅੱਛਾ 4 ਭਰਾ ਸੀ। ਹਾਂ, ਉਹ ਨਰਿੰਜਨ ਆਖਣ ਨਰਿੰਜਨ ਮੈਂ ਵਾਂ। ਅੱਛਾ। ਮੈਂ ਕਿਹਾ ਨਾਲ ਕੌਣ ਬੈਠਾ? ਗੁਰਮੁਖ। ਅਗਰ ਤਬੀਅਤ ਠੀਕ ਨੇ। ਅੱਛਾ ਅੱਛਾ ਅੱਛਾ। ਮੈਂ ਕਿਹਾ 3 ਭੈਣਾਂ ਤੇਰੀਆਂ। ਗੁਰਨਾਮੋ ਗੁਰਪਾਲੋ ਕੀਤੋ। ਵਾਹ ਜੀ ਵਾਹ। ਇੱਕ ਤੇਰੀ ਮਾਂ ਮੈਂ ਕਿਹਾ ਬੜੌਟ ਦੀ ਸੀ। ਬੜੌਟ ਉਹ ਜੋਗੀ ਆਉਂਦੇ ਸਾਡੇ ਬੜੌਤੀ। ਅੱਛਾ। ਜੋਗੀ ਗਾਉਣ ਵਾਸਤੇ ਇੱਥੇ ਵੀ ਅਲੀਪੁਰ ਚੱਠੇ ਬੈਠੇ। ਅੱਛਾ, ਤੁਹਾਡੇ ਉੱਥੇ ਵੀ ਗਾਉਂਦੇ ਹੁੰਦੇ ਸੀ ਉਹ? ਹਾਂ, ਉੱਥੇ ਬੜੀ ਜੰਜਲ ਵਿੱਚ ਗਾਉਂਗਾ। 3 ਰਾਤਾਂ ਰਹਿਣੀਆਂ ਤੇ ਜੋਗੀ ਗਾਉਣਾ, ਰੁਪਈਏ ਦੇਣਾ ਉਹਨਾਂ ਨੂੰ। ਅੱਛਾ ਅੱਛਾ। ਇੱਥੇ ਵੀ ਆਉਂਦੇ ਰਹੇ ਨੇ। ਤੁਹਾਨੂੰ ਤੇ ਮਾਸ਼ਾਅੱਲਾ ਸਿੱਖਾਂ ਦੇ ਵੀ ਤੇ ਹਿੰਦੂਆਂ ਦੇ ਵੀ ਚਮਾਰਾਂ ਦੇ ਵੀ ਨਾਂ ਯਾਦ ਨੇ ਬਿਲਕੁਲ। ਫਿਰ ਨਾਲ ਪਿੰਡ ਪ੍ਰੀਤਮ ਸਿੱਖ। ਅੱਛਾ। ਬੈਰਸਾਲ ਚ ਛੋਟੂ ਸਿੱਖ। ਅੱਛਾ। 2 ਭਰਾ ਸਨ। ਨਾਲਾ ਗੁੱਜਰ। ਅੱਛਾ। ਬਿੱਛਾ ਗੁੱਜਰ, ਸੋਰਨ ਗੁੱਜਰ ਤੇ ਇੱਕ ਲੀਲਾ ਗੁੱਜਰ। ਅੱਛਾ। ਇੱਕ ਮੋਖਾ ਗੁੱਜਰ। ਵਾਹ ਜੀ ਵਾਹ। ਇਹ ਗੁੱਜਰ ਹਿੰਦੂ ਸਨ? ਹਿੰਦੂ ਸਨ। ਇੱਥੇ ਛੋਟਾ ਲੱਗਦਾ। ਵਾਹ ਜੀ ਵਾਹ। ਹਾਂ। ਤੁਹਾਡਾ ਇਹਦਾ ਮਤਲਬ ਆਉਣ ਜਾਣ ਹੁੰਦਾ ਸੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ, ਤੁਹਾਡੇ ਬਜ਼ੁਰਗਾਂ ਦਾ ਵੀ ਤੁਹਾਡਾ ਵੀ? ਨਾ, ਮੈਂ ਤਾਂ ਏਡਾ ਨਹੀਂ ਰਿਹਾ। ਬਜ਼ੁਰਗਾਂ ਦੇ ਕੋਲ ਆਉਂਦੇ ਹੋਣੇ ਨੇ ਉਹ? ਆਉਂਦੇ ਆਉਂਦੇ ਸਾਡੇ ਤਾਂ ਉਹਨਾਂ ਦੀ ਲੱਗਦੀ ਵੀ ਸੀ। ਅੱਛਾ, ਲੱਗਦੀ ਸੀ ਮਾੜੀ। ਉਹ ਗੁਜਰਾਂ ਨਾਲ ਸਾਡੇ ਡੰਗਰ ਫੜ ਲਏ ਉਹਨਾਂ। ਅੱਛਾ। ਉਹਨਾਂ ਤੋਂ 100-200 ਮੱਝ ਛੱਡਦੀ ਸੀ ਉਹਨਾਂ ਦੀ ਵੀ। ਸਾਡੇ ਡੰਗਰ ਮੱਝਾਂ ਲੈ ਗਏ। ਅੱਛਾ। ਅਸੀਂ ਲੈਂਦੇ ਰਹੇ, ਉਹ ਦਿੰਦੇ ਰਹੇ। ਦਿੱਤੀਆਂ ਫਿਰ ਇੱਕ ਰਹਿ ਗਈ। ਫਿਰ ਅਸਾਂ ਉਹਨਾਂ ਦੇ ਹੋਰ ਫੜੇ ਉਹਨੂੰ ਫਰਕ ਕੋਈ ਨਹੀਂ ਪੈਂਦਾ। ਘੋੜੀ ਸੀ ਉਹਨਾਂ ਨੂੰ ਬੜੀ ਨਾਮਜ਼ਦ ਪਾਈ। ਅੱਛਾ। ਫਿਰ ਅਸਾਂ ਡਿਗਰੇ ਵਾਲੇ ਚੜ੍ਹਦੇ ਦੱਖਣ ਦੇ ਗੋਠੇ 'ਚ ਉੱਥੇ ਘੋੜੀ ਉਹਨਾਂ ਹੱਥ ਛੱਡੀ। ਅੱਛਾ। ਉਹ ਵਿਦਿਆ ਵਾਲੇ ਕੋਲ ਉੱਥੇ ਉਹਨਾਂ ਦਾ ਬਾੜਾ ਹੁੰਦਾ ਡੰਗਰਾਂ ਦਾ। ਅੱਛਾ। ਉਦੋਂ ਛੱਡੀ ਜਿਉਂ ਭੱਜੇ ਸਾਡੇ ਪਿੰਡ ਨੂੰ। ਅਜੇ ਵਕਤ ਲੱਗਦੀ ਸੀ ਪਈ। ਇਹ ਘੋੜੀ ਬੜੀ ਜ਼ਬਰ। ਅੱਛਾ। ਮੀਆਂ ਸਾਡਾ ਚਾਚੇ ਨੂੰ ਮੈਂ ਹਲ ਛੱਡਦਾ, ਘੋੜੀ ਫੜੋ। ਦੇਣ ਬੜਾ ਆਖਰ ਫੜ ਲਿਆ ਘੋੜੀ ਤੋਂ। ਅੱਛਾ। ਮੇਰੇ ਕੰਮ ਜਾ ਘੋੜੀ ਫੜ ਲਈ, ਫੜ ਕੇ ਲੈ ਕੇ ਲੰਘਾ ਛੱਡੀ। ਅੱਛਾ। ਉਹ ਲੈਂਦੇ ਰਹੇ, ਅਸੀਂ ਦਿੰਦੇ ਰਹੇ। ਥਾਣੇਦਾਰ ਵੀ ਪਰਚੇ ਵੀ ਦਿੱਤੇ। ਅੱਛਾ। ਉੱਥੇ ਉਹਨਾਂ ਦੀ ਓਏ ਹੋ ਗਏ ਬਈ ਉਹ ਮੱਝਾਂ ਸਦਕੇ ਥਾਣੇ ਨਹੀਂ ਬਣੇ ਦਿੰਦੇ ਤੁਹਾਡੇ ਕੋਲ। ਤੁਸੀਂ ਇੱਕ ਘੋੜੀ ਫੜੇਗੀ ਤੇ ਥਾਣੇ ਜਾ ਬਣੇ। ਅੱਛਾ। ਬਸ ਇੰਨੇ ਕੰਮ। ਫਿਰ ਉਹਨਾਂ ਸਾਡੇ ਛੋਲੇ ਮੈਂ ਤੇ ਮੇਰਾ ਵੱਡਾ ਭਾਈ ਇਹਨਾਂ ਦਾ ਫਾਰਮ। ਅਸੀਂ ਇਸ ਤਰ੍ਹਾਂ ਬੈਠੇ ਚੜ੍ਹਦੇ ਪਾਸੇ ਤੇ ਉਹਨਾਂ ਛੋਲਿਆਂ ਮੱਝਾਂ ਛੱਡੀਆਂ ਸੋਰਨ ਗੁੱਜਰ ਨੇ। ਅੱਛਾ। ਅਸਾਂ ਮੱਝਾਂ ਵੇਖ ਲਈ। ਫਿਰ ਸਾਡੇ ਪਿੰਡ ਦੇ ਕੋਲ ਆਣ ਕੇ ਮੱਝਾਂ ਛੱਡਦੇ ਕੋਲ ਛੱਡਾਈ। ਉਹ ਜਵਾਨ ਸੀ, ਅਸੀਂ ਔਲੇ। ਅੱਛਾ। ਮੈਂ ਕਿਹਾ ਤੂੰ ਥੋੜ੍ਹੀ ਜਿਹੀ ਹੋਰ ਠਹਿਰ ਜਾਂਦਾ, ਇੱਕ ਵਾਰੀ ਪਿੰਡ ਰਹਿ ਜਾਂਦਾ ਸੀ ਫਿਰ ਤੈਨੂੰ ਮੱਝਾਂ ਦੇ ਦਿੰਦੇ। ਅੱਛਾ, ਲੜਾਈਆਂ ਵੀ ਹੁੰਦੀਆਂ ਰਹੀਆਂ ਆਪਸ 'ਚ? ਉਹ ਲੜਾਈ ਨਹੀਂ ਹੋਈ। ਅੱਛਾ, ਬਸ ਵੈਸੇ ਮੱਝਾਂ ਮੁੱਝਾਂ ਇੱਕ ਦੂਜੇ ਦੀਆਂ ਬਸ, ਲੜਾਈ ਨਹੀਂ ਹੋਈ। ਅੱਛਾ। ਲੜਾਈ ਉੱਥੇ ਸਾਡਾ ਬੜਾ ਪਿਆਰ ਸੀ ਹੋਰ ਨਾਲ। ਅੱਛਾ। ਹਾਂ, ਉੱਥੇ ਰਾਜਪੂਤ ਸਨ ਜਿਹੜੇ, ਉਹ ਬੜੇ ਦੌਰ ਵਾਲੇ ਸਨ। ਰਾਜਪੂਤਾਂ ਦਾ ਕਿਹੜਾ ਪਿੰਡ ਸੀ ਉੱਥੇ? ਰਾਜਪੂਤਾਂ ਦਾ ਬੈਰਸਾਲ। ਅੱਛਾ। ਹਾਂ, ਉਹ ਇਹ 2 ਘਰ ਸਨ, ਇੱਕ ਉਹਨਾਂ ਦਾ ਤੇ ਇੱਕ ਉਹਨਾਂ ਦਾ, ਇੱਕ ਸਿੱਖਾਂ ਦਾ। ਉਹਦਾ ਸ਼ੇਖ ਸਨ। ਅੱਛਾ, ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਆਪਣੇ ਉੱਥੇ ਮੇਲਾ ਵੀ ਲੱਗਦਾ ਸੀ? ਮੇਲਾ ਭਾਸੋਂ ਲੱਗਦਾ ਸੀ। ਜਾਂਦੇ ਰਹੇ ਮੇਲਿਆਂ 'ਚ? ਮੇਲੇ ਮੈਂ ਗਿਆ ਵਾਂ। ਅੱਛਾ। ਬਸੰਤੀ ਉਹਨੂੰ ਆਉਂਦੇ ਹਨ। ਅੱਛਾ, ਬਸੰਤੀ ਲੱਗਦੀ ਸੀ? ਹਾਂ, ਇਹ ਹੁਣ ਵੀ ਲੱਗਦੀ। ਹੁਣ ਵੀ ਲੱਗਦੀ। ਅੱਛਾ। ਹਾਂ,
ਕਿੰਨੇ ਦਿਨ ਲੱਗਦੀ ਹੁੰਦੀ ਸੀ ਉਸ ਵੇਲੇ? ਇੱਕ ਦਿਨ ਕੁਸ਼ਤੀਆਂ ਕਾਸ਼ਤੀਆਂ ਹੁੰਦੀਆਂ ਨੂੰ, ਛੋਟੀਆਂ ਛੋਟੀਆਂ ਦੁਕਾਨਾਂ। ਅੱਛਾ। ਹਾਂ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਮਸ਼ਹੂਰ ਚਾਚਾ ਮੇਰਾ ਤੇ ਮਾਮਦੀਨ। ਅੱਛਾ, ਇਮਾਮਦੀਨ। ਉਹ ਕਰਦਾ ਰਿਹਾ। ਵਾਹ ਜੀ ਵਾਹ, ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਉਸ ਵੇਲੇ ਹੱਸਦਾ ਵਸਦੇ ਪਿੰਡ ਕਿਸ ਤਰ੍ਹਾਂ ਉਜੜੇ ਤੁਹਾਡੇ? ਸਾਡੇ ਪਿੰਡ ਇਸ ਤਰ੍ਹਾਂ ਉਜੜੇ, ਅਸੀਂ ਹੋ ਗਏ ਬੈਰਸਾਲ ਦੇ ਵਿੱਚ ਇਕੱਠੇ। ਬੈਰਸਾਲ 'ਚ ਤੇ ਆਹ ਜਿਹੜੇ ਨੇ ਇਹ ਹੋ ਗਏ ਸਵਾਣੇ 'ਚ ਇਕੱਠੇ। ਪਿੰਡ ਕਿਹੜੇ ਵੇਲੇ ਛੱਡਿਆ ਸੀ? ਕਿਹੜਾ ਟਾਈਮ ਸੀ ਉਸ ਵੇਲੇ ਜਦੋਂ ਆਪਣਾ ਪਿੰਡ ਛੱਡਿਆ ਸੀ? ਸਵੇਰੇ। ਅੱਛਾ, ਪਹਿਲੇ ਟਾਈਮ ਹੀ? ਪਹਿਲੇ ਟਾਈਮ ਹੀ ਉੱਥੇ ਹੁਣ ਭੱਜਣ ਲੱਗੇ ਚੁੱਕ ਕੇ ਸਾਰੇ, ਦਾਣਾ ਫੱਕਾ ਸਭ ਉਹ ਲਿਆ ਉਹਨੇ। ਅੱਛਾ। ਤੇ ਬਲਕਿ ਹੈਰਾਨ ਰਹੇ ਲੋਕ ਵੇਖ ਕੇ, ਇਹ ਗਾਦੀਆਂ ਕੋਲ ਇੰਨਾ ਨਹੀਂ ਸੀ ਕਿੱਥੋਂ। ਅੱਛਾ। ਹਾਂ, ਸਾਡੇ ਦਾਦਿਆਂ ਦਾ 1400 ਮਣ ਦੀਆਂ ਖਾਚੀਆਂ ਕਈ ਦੱਬੀ ਜਾਂਦੇ ਹੁੰਦੇ। ਅੱਛਾ। ਜ਼ਮੀਨ ਦੋ ਗੱਲਾਂ ਛੱਡ ਛੱਡਦੇ। ਤੇ ਜਿਹੜਾ ਚੌਧਰੀ ਮੁਹੰਮਦਾ ਸੀ ਸਾਡਾ, 75 ਮਣ ਪੱਕਾ ਰੁਪਈਆ ਤਰਕੜੀ ਚਾਂਦੀ ਦਾ ਜ਼ਮੀਨ ਦੋ ਲੱਭਿਆ। 75 ਮਣ? 75 ਮਣ ਚਾਂਦੀ ਦਾ। ਅੱਛਾ। ਹਾਂ, ਉਹ ਸਿੱਖ ਵੀ ਦੱਸਣਗੇ। ਸਿੱਖਾਂ ਪ੍ਰੀਤਾਂ ਉਹਦੇ ਮੀਤੂ ਦੇ ਕਿਲੇ ਦੇ ਨਾਲ ਉਹਨਾਂ ਦਾ ਘਰ ਸੀ। ਅੱਛਾ, ਉੱਥੇ ਕਿਲਾ ਵੀ ਹੈ ਸੀ? ਕਿਲਾ ਉਹਨਾਂ ਦਾ ਸਿੱਖਾਂ ਦਾ, ਰਣਜੀਤ ਸਿੰਘ ਦੇ ਵਕਤ ਦਾ। ਅੱਛਾ। ਜਦੋਂ ਸਿੱਖਾਂ ਸ਼ਾਹੀ ਰਾਜ ਹੋਇਆ ਕੋਈ 40 ਸਾਲ। ਅੱਛਾ। ਉਧਰ ਅੰਗਰੇਜ਼ਾਂ ਦਾ ਮੁਗਲਾਂ ਕੋਲੋਂ ਜੋ ਹਕੂਮਤ ਖੋਈ ਤੇ ਇੱਧਰ ਸਿੱਖਾਂ ਦਾ ਹੋ ਗਿਆ। ਅੱਛਾ। ਹਾਂ, ਉਦੋਂ ਇਹਨਾਂ ਕਿਲੇ ਪਾ ਲਿਆ। ਕਿਲੇ ਪਾਏ ਸੀ? ਹਾਂ। ਸਾਡੇ ਪਿੰਡ ਮਕਾਨ ਸਿਰਫ ਮਸਜਿਦ ਤੇ ਬੰਗਲਾ, ਇੱਕ ਦੁਕਾਨਾਂ ਸਨ ਇਸਲਾਮ ਬਾਜ਼ਾਰ ਦੇ ਵਿੱਚ। ਅੱਛਾ। ਗਲੀ ਦੇ ਵਿੱਚ ਸਾਡਾ ਚਾਚਾ ਇਬਰਾਹਿਮ ਇੱਥੇ ਗੁਰਦੁਆਰੇ ਆ। ਅੱਛਾ। ਮਰ ਗਿਆ ਹੁਣ, ਪੋਤਰੇ ਆਣਾ ਉਹਦੇ। ਅੱਛਾ ਅੱਛਾ। ਉਹਨਾਂ ਦੀ ਸਨ। ਔਰ ਕਿਹੜੇ ਪੱਕੀ ਇੱਟ ਦੀ, ਉਹ ਭਾਵੇਂ ਮਕਾਨ ਜਿਸ ਤਰ੍ਹਾਂ ਮਰਜ਼ੀ, ਸਭ ਕੱਚੇ ਦਾ। ਸਹੀ ਹੋ ਗਿਆ। ਅੱਛਾ, ਉਹ ਕਿਲੇ ਦੇ ਨਾਲ ਦੱਬੇ ਸੀ ਇਹਨਾਂ ਨੇ? ਆਹੋ। ਜਿਹੜੇ ਪੈਸੇ ਸਨ ਜਾਂ ਸੋਨਾ ਸੀ ਜਾਂ ਚਾਂਦੀ ਸੀ? ਰੁਪਈਏ ਸਨ। ਅੱਛਾ, ਉਹ 47 ਵੇਲੇ ਕੱਢੇ? ਫਿਰ ਕੱਢੇ ਹੀ ਨਹੀਂ। ਹਾਂ, ਪਤਾ ਨਹੀਂ ਕਿਸੇ ਨੂੰ ਲੱਭੇ। ਅੱਛਾ। ਆ ਜਿਹੜਾ ਪੈ ਗਿਆ ਲੱਭੇ ਨਹੀਂ। ਉੱਥੇ ਸੰਦੂਕ ਬਣਵਾਇਆ, ਸਾਡਾ ਪੜਦਾਦਾ ਸੀ। ਸੰਦੂਕ ਬਣਵਾ ਕੇ ਉਹਦੇ ਉੱਤੇ ਫਿਰ ਮਕਾਨ ਛੱਤੇ। ਅੱਛਾ। ਹਾਂ, ਮਹਲ ਜੋ ਹੈ ਇੱਕ ਪੇਟੀ ਇੰਨਾ ਲੰਮਾ ਚੌੜਾ ਬੜਾ, ਹੁਣ ਵੀ ਫਿਰ ਉਹ ਖੇਡਿਆ। ਅੱਛਾ ਬਜ਼ੁਰਗੋ, ਇਹ ਦੱਸੋ, ਇਹ ਜਿਹੜਾ ਤਤਲੇ ਵਾਲੀ ਪੁਰਾਣਾ ਗੁਰਦੁਆਰਾ ਜਿੱਥੇ, ਉੱਥੇ ਵੀ ਤੁਹਾਡੇ ਜੀ ਬੈਠੇ ਨੇ? ਮੇਰੇ ਚਾਚਾ ਖਾਨਦਾਨ ਸਾਰਾ ਮੇਰਾ ਉੱਥੇ। ਉੱਥੇ ਮੈਂ ਇੱਕ ਬਜ਼ੁਰਗ ਦਾ ਇੰਟਰਵਿਊ ਕੀਤਾ ਸੀ, ਉਹਨਾਂ ਨੇ ਦੱਸਿਆ ਸੀ ਕਿ ਸਾਡੇ ਬਜ਼ੁਰਗਾਂ ਨੇ ਥੱਲੇ ਪੇਟੀ ਰੱਖ ਕੇ, ਠੀਕ ਹੈ, ਤਹਿਖਾਨਾ ਜਿਹਾ ਬਣਾਇਆ ਸੀ, ਉਹਦੇ ਉੱਤੇ ਮਕਾਨ ਬਣਾਇਆ। ਉਹ ਵੀ ਗਾਦੀ ਬਜ਼ੁਰਗ ਸਨ। ਤੇ ਉਹ ਪੇਟੀ ਉਸ ਤੋਂ ਬਾਅਦ ਜਦੋਂ ਵੀਡੀਓ ਉਹਨਾਂ ਦੀ ਛਾਇਆ ਹੋਈ, ਉਹ ਪੇਟੀ ਲੱਭੀ ਉਹਨਾਂ ਨੇ ਸਿੱਖਾਂ ਨੇ। ਉਹ ਮੈਂ ਤੁਹਾਨੂੰ ਦੱਸਾਂ ਨਾ, ਨਿਕਲੀ ਉਹ ਵਿੱਚੋਂ? ਨਹੀਂ ਨਿਕਲੀ ਹੈ। ਹਾਂ, ਉਹ ਵਿਰਕ। ਹਾਂਜੀ, ਸਿੱਖ ਵਿਰਕ ਹੈ ਉਹ। ਅੱਛਾ। ਉਹ ਇਸ ਪਾਸੇ ਫਿਰ ਗਿਆ ਵੀ ਇਹ ਗਲੀ ਦੇ ਵਿੱਚ ਉਹਨਾਂ ਦਾ ਘਰ ਸੀ। ਅੱਛਾ। ਤੇ ਉਹਦੇ ਦੇਗਾਂ ਪੇਟੀਆਂ ਕੇ ਦੇਗਾਂ ਰੁਪਈਆਂ ਦੀਆਂ ਨਿਕਲੀਆਂ। ਪਹੁੰਚਦਾ ਸਾਡਾ ਪਿੰਡ ਬੜਾ ਸੀ, ਬੇਬਾਰ ਰੁਪਈਆ, ਬੜਾ ਰੁਪਈਆ ਦੱਬਿਆ ਸੀ ਤੁਸੀਂ ਸਾਰਿਆਂ ਨੇ, ਗਾਦੀਆਂ ਨੇ। ਓਏ ਹੋਏ ਹੋਏ, ਚਲੋ ਜਿਹਦੀ ਕਿਸਮਤ ਸੀ ਉਹਨਾਂ ਨੂੰ। ਮੈਨੂੰ ਹੁਣ ਵੀ ਉਹ ਨਰਿੰਦਰ ਸਿੰਘਾਂ ਲੈ ਜੋ ਕੱਢ ਕੇ। ਅੱਛਾ। ਮੈਂ ਕਿਹਾ ਜੇ ਸਾਨੂੰ ਲੱਭਦੇ ਉਦੋਂ ਲੱਭ ਲੈਂਦੇ, ਜਦੋਂ ਮਰਿਆ। ਮਾਮੀ ਦੀ ਮਾਦੀ ਨਾ ਜੋ ਸੀ, ਜਾਂ ਸਦੀਕ जो बेच के आया इस की 500 बीघे, या उसके ऊपर करके 500 बीघे बोडी खरीदी थी। वाह जी वाह। ਅੱਛਾ, ਇਹਦਾ ਮਤਲਬ ਜ਼ਮੀਨ ਵੱਲੋਂ ਵੀ ਭਾਰੇ ਸੀ ਤੁਸੀਂ, ਤੇ ਮਾਲ ਵੀ ਵੱਲੋਂ ਭਾਰੇ ਸੀ, ਤੇ ਡੰਗਰ ਸ਼ੰਗਰ ਵੀ ਚੰਗੇ ਸੀ। ਡੰਗਰ। ਤੇ ਜਦੋਂ 47 ਦੀ ਵੰਡ ਹੋਈ ਹੈ, ਜਦੋਂ ਆਪਣਾ ਪਿੰਡ ਛੱਡ ਕੇ ਉਸ ਪਿੰਡ ਜਾਣਾ ਪਿਆ, ਮਾਲ ਦਾ ਕੀ ਕੀਤਾ? ਮਾਲ ਲੈ ਗਏ ਨਾ,
ਅੱਛਾ, ਡੰਗਰ ਲੈ ਗਏ ਨਾਲ ਹੀ? ਨਾਲ ਲੈ ਕੇ ਸਾਡੇ ਡੰਗਰ ਬੈਰ ਸਾਲ ਪ੍ਰੀਤਮ ਕੋਲ ਨੇ। ਅੱਛਾ, ਹਾਂ, ਬੈਰ ਸਾਲ ਦੇ ਵਿੱਚ ਲੈ ਗਏ ਸੀ ਤੁਸੀਂ ਡੰਗਰ? ਲੈ ਗਏ, ਸਿਰਫ ਲੈ ਗਏ ਇਸ ਵਾਸਤੇ ਸਾਡੇ ਪਿੰਡ ਤੇ ਚੜਾਈ ਕਿਸੇ ਨਹੀਂ ਕੀਤੀ। ਅੱਛਾ। ਫਿਰ ਅਸੀਂ ਉੱਥੋਂ ਗੱਡਿਆਂ ਦੇ ਵਿੱਚ ਸਮਾਨ, ਚੌਲ, ਆਟਾ, ਅੱਛਾ, ਛੋਲੇ ਗੱਡਿਆਂ ਦੇ ਵਿੱਚ ਧਰ ਕੇ ਸਮਾਨ ਲੈ ਗਏ। ਅੱਛਾ। ਸਾਡਾ ਕੈਂਪ ਲੱਗਾ ਪੀਪਲੀ। ਪੀਪਲੀ। ਅੱਛਾ। ਇਹਨਾਂ ਦੇ ਪਿੰਡ ਜਿੱਥੇ ਸਵਾਣੇ 'ਚ ਅਸਾਂ ਜੇ ਉੱਧਰ ਫੌਜ ਨਾ ਚੜ੍ਹਦੀ 84 ਦਰਖਾਸਤਾਂ ਹਿੰਦੂਆਂ ਨੇ ਦਿੱਤੀਆਂ ਨੇ। 84 ਕਾਹਦੀਆਂ ਦਰਖਾਸਤਾਂ ਦਿੱਤੀਆਂ ਉਹਨਾਂ ਨੇ? ਬਈ ਮੁਸਲਮਾਨ ਸਾਨੂੰ ਲੈ ਗਏ। ਅੱਛਾ, ਹਮਲੇ ਕਰਦੇ ਸੀ, ਮੁਕਾਬਲਾ ਕਰਦੇ ਸੀ ਉਹਨਾਂ ਨਾਲ? ਆਉਣਾ ਸੀ ਉਹ ਸਾਡੇ ਕੀ ਸਾਨੂੰ ਕੁਝ ਵੀ ਨਹੀਂ ਸਨ। ਅੱਛਾ। ਹਾਂ, ਆਟੇ ਲੂਣ ਵੀ ਨਹੀਂ ਸੀ। ਫਿਰ ਫੌਜ ਆਈ, ਇੱਕ ਪਾਸੇ ਗੱਡੀ ਲੈ ਲੰਘਦੀ ਸੀ, ਇੱਕ ਪਾਸੇ ਲੰਘਦੀ ਗੋਲਾ। ਅੱਛਾ। ਦੋਵੇਂ ਪਾਸੋਂ ਫੌਜ ਆ ਗਈ। ਫੌਜ ਨੇ ਘੇਰਾ ਪਾ ਲਿਆ, ਡਿੱਗ ਰਿਹਾ। ਅੱਛਾ। ਮੈਨੂੰ ਬਾਹਰ ਬੋਰਡਾਂ ਦੇ ਉੱਤੇ ਬਰੈਨ ਗੰਨਾਂ ਲਾਈਆਂ। ਅੱਛਾ, ਤੁਹਾਡੇ ਪਿੰਡ ਵਾਲਿਆਂ ਨੇ? ਹਾਂ। ਅਸਲਾ ਵੀ ਆਇਆ ਸੀ ਇਹਦਾ ਮਤਲਬ? ਅਸਲਾ ਬੜਾ। 8 ਪਾਰ ਗੋਲੀ ਚੱਲੀ ਹੈ ਫੌਜ ਨਾਲ, 8 ਪਾਰ। ਓਏ ਹੋਏ। ਜਿਹਦੇ 'ਚ ਸਾਡਾ ਨਾਨਾ ਲੱਗਦਾ ਉਹ ਮਰਿਆ ਸੀ। ਇਹਦਾ ਤਾਇਆ ਸੀ, ਉਹਦੀ ਜੁੱਤੀ ਤੇ ਗੋਲੀ ਲੱਗ ਕੇ ਤੇ ਤਿਲਕ ਕੇ ਗਏ। ਜੁੱਤੀ ਉਹ ਤਿਲਕ ਗਈ। ਜਿਹਦੀ ਅੱਲਾ ਵਧਾਈ ਹੋਵੇ ਉਹਨੂੰ ਮਾਰੇ ਕਿਹੜਾ? ਇਹਦਾ ਮਤਲਬ ਜਦੋਂ ਮੁਕਾਬਲਾ ਹੋਇਆ ਹੋਣਾ ਫਿਰ ਤੁਹਾਡੇ ਲੋਕਾਂ ਦੇ ਵਾਹਵਾ ਲੋਕ ਸ਼ਹੀਦ ਹੋਏ ਉਸ ਪਿੰਡ ਦੇ ਵਿੱਚ? ਨਾ ਕੋਈ ਨਹੀਂ, ਹਿੰਦੂ ਬਹੁਤ ਮਰਿਆ ਉੱਤੇ। ਅੱਛਾ, ਹਿੰਦੂ ਬਹੁਤ ਮਰਿਆ ਉੱਤੇ ਜਿਹੜੇ ਹਮਲਾ ਕਰਨ ਆਉਂਦੇ ਸੀ। ਹਮਲਾ ਕਰਨ ਤੇ ਫੌਜੀ ਆਈ, ਦੂਜਿਆਂ ਦੇ ਕੀ ਨਾਲ ਰੱਖੇ ਹੁੰਦੇ ਉਹਨਾਂ ਨੇ ਕਿ ਚਲੋ ਜਦੋਂ ਲੁੱਟਣ ਬਹੁਤ ਮਰੇ ਨੇ, ਕੋਈ ਹਿੰਦੂ ਮਰੇ ਨੇ ਉੱਤੇ। ਸਹੀ। ਹਾਂ। ਫਿਰ ਤੁਸੀਂ ਜਦੋਂ ਕੈਂਪ ਲੱਗ ਗਿਆ ਇਹ ਵੀ ਨਾਲ ਉਧਰ ਚਲੇ ਗਏ ਉਸੇ ਪਿੰਡ? ਇਹ ਵੀ ਟੁਰ ਗਿਆ। ਅੱਛਾ, ਫਿਰ ਕੈਂਪ ਦੇ ਵਿੱਚ ਕਿੰਨੀ ਦੇਰ ਰਹੇ? ਇਹਨਾਂ ਨੂੰ ਕੱਢਿਆ ਫੌਜ ਨੇ। ਇਹਨੂੰ ਆਖਣ ਲੱਗੇ ਨਿੱਫੂ ਜੈਲਦਾਰ ਭਾਈ ਫੇਰੂ ਦੇ ਕੋਲ ਬੈਠਾ। ਭਾਈ ਫੇਰੂ। ਅੱਛਾ। ਲੰਮੇ ਜਿਗੇ ਨਾਲ ਬੈਠੇ ਨੇ ਨਿੱਫੂ। ਅੱਛਾ। ਤੇ ਉਹਨੂੰ ਆਖਣ ਲੱਗੇ ਥੱਲੇ ਛੱਡ ਦੇ, ਰਹਿਣ ਦੇ। ਬੰਦੇ ਨੂੰ ਲਾ ਦਿਓ। 5-7 ਬੰਦੇ ਰਾਈਫਲਾਂ ਲੈ ਕੇ ਚਲੇ ਜਾਣ, ਅਸਲਾ ਮਕਬੂਲ ਸੀ ਇਹਨਾਂ ਨੇ। ਅੱਛਾ। ਆਖਣ ਲੱਗਾ ਨਹੀਂ, ਮਰਨਾ ਤਾਂ ਐਸਾ ਆ ਹੀ ਹੈ। ਪਰ ਨੇ ਇੱਕ ਵਾਰੀ ਫੌਜ ਨੂੰ ਵੀ ਹੱਥ ਵਿਖਾ ਕੇ ਜਾ। ਅੱਛਾ। ਹਾਂ। ਇਹ ਬੰਦੇ ਆਖਣ ਲੱਗੇ ਜਾਣ ਦੇ, ਉਂਝ ਤਬਾਹ ਹੋ ਜਾਣ, ਛੱਡ ਦਿਓ, ਰਹਿਣ ਦਿਓ। ਫਿਰ ਹਥਿਆਰ ਛੱਡ ਛੱਡੇ, ਫੜ ਕੇ ਫਿਰ ਲੱਗੇ ਨਿੱਫੂ ਨੂੰ ਕੁੱਟਣ ਲੱਗਾ। ਕਿੱਕਰ ਦੇ ਨਾਲ ਬਣ ਕੇ ਇੱਥੋਂ ਲੱਗੇ ਲੱਤਾਂ ਤੀਕ। ਆਖਣ ਲੱਗਾ ਤੂੰ ਜਰਮਨ ਚ ਪਾਰ ਬਣਾ ਬੈਠਾ। ਉਹ ਆਖਣ ਲੱਗਾ ਮੈਂ ਹਕੂਮਤ ਅੱਗੇ ਨਹੀਂ, ਮੈਂ ਪਬਲਿਕ ਵਾਸਤੇ ਜਰਮਨ ਚ ਪਾਲਣਾ। ਅੱਛਾ। ਹਾਂ। ਆਖਣ ਲੱਗਾ ਆ 4 ਸਫਰੇ ਹਿੰਦੂ ਵੀ ਪਈ, ਹਿੰਦੂ ਪੈ ਨੇ, ਉਹ ਵੇਖਦਾ ਸੀ ਆਉਣਗੇ। ਤੇ ਮੈਂ ਪਬਲਿਕ ਵਾਸਤੇ ਜਰਮਨ ਚ ਪਾਲਣਾ। ਤੇ ਆਖਣ ਲੱਗਾ ਤੂੰ ਏਦਾਂ ਨਿਸ਼ਾਨੇਦਾਰ। ਆਖਣ ਲੱਗਾ 500 ਬੰਦਾ ਫੌਜੀ ਖਿਲਾਰ ਲੈ ਇਸ ਤਰ੍ਹਾਂ, ਤੇ 500 ਕਾਸਤੂਰ ਮੈਨੂੰ ਦੇ ਦੇ। ਅੱਛਾ। ਜੇ ਇੱਕ ਵਾਰ ਖਾਲੀ ਮੇਰਾ ਟੁਰ ਗਿਆ, ਦੋਵੇਂ ਮੇਰੇ ਹੱਥ ਕਲਮ ਕਰ ਦੇ। ਵਾਹ ਜੀ ਵਾਹ, ਬੜਾ ਬਹਾਦਰ ਬੰਦਾ ਸੀ। ਬੜਾ ਬਹਾਦਰ। ਜੈਲਦਾਰ ਵੀ ਸਾਨੂੰ, ਸਾਡੇ ਜੈਲਦਾਰ ਵੀ ਹੈਗਾ। ਅੱਛਾ। ਜੈਲਦਾਰ ਵੀ, ਸਪੇਦ ਪੋਸਟ ਵੀ, ਨੰਬਰਦਾਰ ਵੀ। ਵਾਹ ਜੀ ਵਾਹ। ਅੱਛਾ, ਫਿਰ ਜਦੋਂ ਉਹਨਾਂ ਨੇ ਹਥਿਆਰ ਛੱਡੇ ਤੇ ਫਿਰ ਫੌਜ ਨੇ ਸਹੀ ਸਲਾਮਤ ਉਹਨਾਂ ਨੂੰ ਕੈਂਪ ਤੱਕ ਪਹੁੰਚਾਇਆ? ਫਿਰ ਅੱਗੇ ਕਦੋਂ ਸਹੀ ਸਲਾਮਤ ਪਹੁੰਚਾਇਆ? ਐਸਾ ਬਾਹਰ ਕੱਢ ਲੈ ਜਨਾਨੀਆਂ ਵੀ ਤੇ ਬੰਦੇ ਵੀ ਪਿੰਡੋਂ। ਜਿਨ੍ਹਾਂ ਕੋਲ ਜੇਵਰ ਛੱਪੜਾਂ ਦੇ ਵਿੱਚ ਛੱਡ ਛੱਡੇ। ਅੱਛਾ। ਸਭ ਕੁਝ ਦਵਾ ਫਿਲਾ, ਪਰ ਕੋਈ ਸ਼ੈ ਨਹੀਂ ਆਮ ਚੁੱਕ ਕੇ ਆਉਂਦੇ। ਤੇ ਫਿਰ ਲੰਮੇ ਪਾ ਛੱਡੇ। ਅੱਛਾ। ਲੰਮੇ ਸਾਰਿਆਂ ਨੂੰ ਕਿਹਾ ਲੰਮੇ ਪੈ ਜਾਓ, ਲੰਮੇ ਪੈ ਜਾਓ। ਤੇ ਤੋਹਫਾ ਲਾ ਜੀ ਉਹਨੇ ਜਦੋਂ ਅੰਗਰੇਜ਼ ਆ ਜਾਂਦਾ। ਅੱਛਾ। ਕੋਈ ਅੰਗਰੇਜ਼ ਹੀ ਸੀ,
ਇੱਕ ਔਰਤ ਉਹਦੇ ਨਾਲ, ਇੱਕ ਉਹ ਆਏ ਜੀ ਫੌਜੀ। ਆਖਣ ਲੱਗਾ ਕੀ ਹੈ? ਅੱਛਾ। ਆਖਣ ਲੱਗਾ ਮੈਂ ਇਹਨੂੰ ਮਾਰਨਾ। ਆਖਣ ਲੱਗਾ ਕੀ ਟਾਈਮ ਲਿਆ ਸੀ? ਆਖਣ ਲੱਗਾ 4 ਪਾਰ। ਆਖਣ ਕਿੰਨਾ ਟਾਈਮ ਹੁੰਦਾ ਪਿਆ ਉਹਨੂੰ? 8 ਪਾਰ। 8 ਪਾਰਾਂ ਦੇ ਤੇਰੇ ਕੋਲ ਮਰੇ, ਹੁਣ ਬਾਹਰ ਕੱਢ ਕੇ ਲੱਗਾ ਮਾਰਨ। ਉੱਥੇ ਮਾਰਦਾ ਜਦੋਂ ਮੁਕਾਬਲਾ ਕਰ ਰਹੇ, ਜਦੋਂ ਮੁਕਾਬਲਾ ਸੀ ਉਦੋਂ ਮਾਰਦਾ। ਹੁਣ ਖਬਰਦਾਰ ਜੇ ਇਹਨਾਂ ਨੂੰ ਇੱਕ ਬੱਚਾ ਹਿਲ ਗਿਆ ਤੇਰੇ ਕੋਲੋਂ 2 ਲੈ ਜਾਣਗੇ। ਵਾਹ ਜੀ ਵਾਹ। ਇਹਨਾਂ ਨੂੰ ਉਂਗਲ ਵੀ ਨਾ ਕੋਈ ਲਾਵੇ। ਟਰੰਕ ਭਰੋ, ਪੀਪਲੀ ਪਹੁੰਚਾਓ। ਅੱਛਾ। ਪੀਪਲੀ ਸਾਡਾ ਕੰਪ ਲੱਗਾ ਜਾ ਕੇ। ਫਿਰ ਇਹਨਾਂ ਸਾਰਿਆਂ ਨੂੰ ਉੱਥੇ ਪੀਪਲੀ ਲੈ ਗਏ? ਹਾਂ। ਵਾਹ ਜੀ ਵਾਹ। ਪੀਪਲੀ ਕਿੰਨੇ ਦਿਨ ਰਹੇ ਤੁਸੀਂ? 22 ਦਿਨ। ਅੱਛਾ, 22 ਦਿਨ। 22 ਦਿਨ। ਉੱਥੇ ਖਾਣ ਨੂੰ ਕੀ ਲੱਭਦਾ ਰਿਹਾ? ਖਾਣ ਨੂੰ ਛੋਲੇ ਭੁੰਨ ਕੇ। ਛੋਲੇ ਭੁੰਨਣੇ ਚੱਬਣੇ। ਅੱਛਾ। ਮੈਂ 22 ਦਿਨ ਕੱਚੇ ਚੌਲ ਚੱਬ ਕੇ ਲਗਾ। 22 ਦਿਨ ਕੱਚੇ ਚੌਲ ਚੱਬ ਕੇ। ਓਏ ਹੋਏ ਹੋਏ। ਬਸ ਵੇਖ ਲਓ ਬਜ਼ੁਰਗੋ, ਹੱਸਦੇ ਵਸਦੇ ਘਰ ਉਜੜੇ, ਭਰੇ ਭਰਾਏ ਜ਼ੇਵਰ ਵਗੈਰਾ ਹਰ ਚੀਜ਼ ਉੱਤੇ ਛੱਡੀ ਤੇ ਜਾ ਕੇ ਕੈਂਪ 'ਚ ਬਹਿ ਕੇ ਚੌਲ ਖਾਧੇ ਕੱਚੇ, ਉਹ ਵੀ। ਅੱਛਾ, ਤੇ ਉੱਥੇ ਜਦੋਂ ਤੁਸੀਂ 22 ਦਿਨ ਬਾਅਦ ਨਿਕਲੇ ਹੋ ਜੀ, ਟ੍ਰੇਨ 'ਚ ਆਏ ਸੀ ਕਿ ਪੈਦਲ? ਪੈਦਲ ਗਏ। ਉਹ ਰਹੇ ਸਵਾਦ ਵਿੱਚ। ਉੱਥੋਂ ਕੱਢੇ ਪੈਦਲ ਗਏ। ਅੱਛਾ। ਸਵਾਦ ਮਾਰਕੀਟ ਵਿੱਚ ਫਿਰ ਉੱਥੇ ਕੰਧ ਲੱਗਿਆ। ਅੱਛਾ। ਉੱਥੇ ਮੇਰਾ ਕੋਈ ਮਹੀਨਾ ਰਹੇ। ਅੱਛਾ। ਇੱਕ ਦਿਨ ਖੂਹ ਸੀ ਪੀਰ ਜੀਆਂ ਦਾ। ਅੱਛਾ। 4 ਸਿੱਖ ਬੈਠੇ। ਆਖਣ ਲੱਗਾ ਤੁਸੀਂ ਕਿਉਂ ਬੈਠੇ ਵੇ? ਆਖਣ ਲੱਗਾ ਅਸੀਂ ਇਸ ਵਾਸਤੇ ਬੈਠੇ ਆ ਵੀ ਤੁਸੀਂ ਲੰਬੇ ਹੋ ਜਾਓ, ਇਹਨਾਂ 'ਚ ਕੋਈ ਇੱਧਰ ਆਵੇਗਾ ਅਸੀਂ ਮੁਸਲਮਾਨਾਂ ਨੂੰ ਮਾਰਾਂਗੇ। ਅੱਛਾ। ਆਖਣ ਲੱਗਾ ਅਸੀਂ ਤੁਹਾਨੂੰ ਫੜ ਕੇ ਦੇ ਦੇਣੇ। 2 ਮੁੰਡੇ ਲੈ ਉਡਾਂ ਦੇ। ਉਹਨਾਂ ਖਾ ਲਿਆ, ਉਹਨਾਂ ਕੋਈ ਸ਼ਾਇਦ ਨਹੀਂ। ਅੱਛਾ। ਉਹ ਉੱਥੇ ਮੇਰਾ ਕੋਈ 100 ਕਿੱਲਾ ਪੌਂਡੇ ਲੱਗੇਗਾ। ਅੱਛਾ। ਪੌਂਡਾ ਕਮਾਲ ਵੱਡਾ, ਐਡਾ ਮੋਟਾ ਗਲਾ। ਉਹਨਾਂ ਕੋਲ ਸੁੱਟੇ। ਅੱਛਾ। ਆਖਣ ਲੱਗਾ ਤੁਹਾਡੇ ਕੋਲ ਸੁੱਟੇ 4 ਨੂੰ ਤੁਸੀਂ, ਇਹ 2 ਨੇ। ਹਾਲਾ ਬਈ ਤਕੜੇ ਹੋ ਕੇ ਲੜੋ। ਅੱਛਾ। ਉਹਨਾਂ ਨੇ 4 ਟਾਲੇ। 4 ਗੰਨਿਆਂ ਨਾਲ ਹੀ ਟਾਲੇ। ਗੰਨਿਆਂ ਨਾਲ ਹੀ ਟਾਲੇ? ਹਾਂ। ਆਖਣ ਲੱਗਾ ਤੁਸੀਂ ਇਹਨਾਂ ਨੂੰ ਕਾਬੂ ਆਇਆ ਨੂੰ, ਇਹਨਾਂ ਨੂੰ ਹੁਣ ਛੁੱਟੀ ਦੇ ਦੇ, ਹੁਣ ਤੁਹਾਡਾ ਸਫਾ ਕਰ ਦੇਣਾ। ਓਏ ਹੋਏ ਹੋਏ। ਵਾਹ ਜੀ ਵਾਹ। ਹਾਂ। ਅੱਛਾ, ਫਿਰ ਤੁਸੀਂ ਉੱਥੋਂ ਅੱਗੇ ਜਿਹੜੀ ਫਿਰ ਉੱਥੋਂ ਟੁਰੇ, ਫਿਰ ਪੈਦਲ ਟੁਰੇ ਉਹ ਅੰਬਾਲਾ। ਅੱਛਾ। ਅੰਬਾਲਾ ਜਿੱਦਾਂ ਉੱਥੇ ਪਾਣੀ ਪੀ ਲਿਆ ਖੂਹ ਦਾ, ਉਹ ਵੀ ਰਾਤ ਨੂੰ ਖਤਮ। ਅੱਛਾ। ਜਿੰਨਾ ਕਿ ਆਟਾ ਲੈ ਕੇ ਰੋਟੀ ਪਕਾ ਕੇ ਖਾਧੀ, ਉਹ ਵੀ ਖਤਮ। ਸਾਡੇ ਬੰਦਿਆਂ ਦੇ ਕੀ ਕੰਮ ਕੀਤਾ, ਢੱਗਾ ਲੱਭ ਗਏ, ਉਹਨੂੰ ਛੁਰੀ ਫੇਰੀ, ਛੁਰੀ ਫੇਰ ਕੇ ਉਹ ਉਬਾਲ ਕੇ ਉਹ ਖਾਂਦੇ, ਪਾਣੀ ਛੱਪੜਾਂ ਦਾ ਪੀ ਲਿਆ। ਅੱਛਾ। ਚੜਿਆਂ 'ਚ ਪੀ ਲਿਆ, ਖੂਹ ਦਾ ਪਾਣੀ ਨਹੀਂ ਪੀਤਾ। ਉਹਦੇ ਵਿੱਚ ਜ਼ਹਿਰਾਂ ਪਾਈਆਂ ਹੋਈਆਂ ਸੀ? ਜ਼ਹਿਰਾਂ ਪਾਈਆਂ। ਤੁਹਾਡੇ ਖਾਨਦਾਨ ਦੇ ਵਿੱਚੋਂ ਕਿੰਨੇ ਜੀ ਮਰੇ ਨੇ ਜਦੋਂ ਤੁਸੀਂ ਪਿੰਡੋਂ ਨਿਕਲੇ ਪਾਕਿਸਤਾਨ ਆਉਣ ਤੱਕ? ਸਾਡਾ ਜੀ ਅੱਲਾ ਦੇ ਕੋਲ ਨਾਲ ਮੇਰਾ ਇੱਕ ਭਰਾ ਵਾ। ਅੱਛਾ, ਭਰਾ ਫੌਤ ਹੋਇਆ? ਉਹ ਵੀ ਉੱਧਰ ਫੌਤ ਹੋਇਆ ਕਿ ਇੱਧਰ ਆ ਕੇ? ਨਹੀਂ, ਉਹ ਸਵਾਦ ਦੇ। ਅੱਛਾ। ਸਵਾਦ ਦੇ ਫੌਤ ਹੋਇਆ। ਮੇਰੇ ਚਾਚੇ ਨੂੰ। ਤੁਹਾਡੇ ਤੋਂ ਵੱਡਾ ਸੀ? ਛੋਟਾ। ਅੱਛਾ, ਛੋਟਾ ਸੀ। ਹਾਂ। ਫਿਰ ਪਾਕਿਸਤਾਨ ਕਿੱਦਾਂ ਪਹੁੰਚੇ, ਉਹਦੇ ਬਾਰੇ ਹੁਣ ਦੱਸੋ। ਉਹ ਫਿਰ ਉੱਥੋਂ ਸੋਹਣੇ ਗੱਡੀ ਬੈਠੇ ਜਾ ਆਇਆ ਮੁਜ਼ੱਫਰਗੜ੍ਹ। ਅੱਛਾ। ਮੁਜ਼ੱਫਰਗੜ੍ਹ ਰੁੱਲਾਂ ਵਾਲੇ ਦਾ ਅੱਡਾ ਲੱਗਦਾ, ਮੀਰਾਂਪੁਰ ਪਿੰਡ। ਅੱਛਾ। ਉੱਥੇ ਰਹੇ ਸੀ 2 ਸਾਲ। ਅੱਛਾ, ਉੱਥੇ 2 ਸਾਲ ਰਹੇ? 2 ਸਾਲ। ਉੱਥੇ ਜ਼ਮੀਨ ਵੀ ਲਾਟ ਹੋਈ ਸਾਨੂੰ, ਲੜਾਈਆਂ ਵੀ ਹੋਈਆਂ, ਉੱਥੇ ਝਗੜੇ ਵੀ ਹੋਏ ਹਿੱਸਿਆਂ ਠੇਕਿਆਂ ਦੇ, ਤੇ ਅਸਾਂ ਕੁੱਟੇ। ਅੱਛਾ। ਉਹ ਪਿੰਡ ਦੇ ਲੋਕ ਕੁੱਟੇ,
ਤੇ ਹਾਲ ਦਾੜਵੋ ਕਰਦਾ। ਅੱਛਾ, ਉਹਨਾਂ ਨੇ ਕਿਹਾ ਹੋਣਾ ਨਾ ਮਹਾਜਰ ਨੇ, ਇਹਨਾਂ ਨੇ ਸਾਨੂੰ ਕੀ ਕਹਿ ਲੈਣਾ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਧਰ ਵੀ ਇਹਨਾਂ ਦੀ ਚੱਲਦੀ ਸੀ। ਪਰ ਮਲਕ ਅਲੀ ਹਸਨ ਤੇ ਮਲਕ ਮੀਰ ਹਸਨ, ਅੱਛਾ, ਘੋੜੀਆਂ ਦੇ ਦੋਏ ਚੜੇ। ਮੇਰੇ ਮੀਆਂ ਨੂੰ ਉਹ ਫਿਰ ਢਿਮਾ ਲੱਗ ਪਿਆ ਵਿੱਚ ਖਲੋ ਕੇ ਮਾਰ। ਮੇਰੇ ਮੀਆਂ ਨੂੰ ਵਰਗੇ ਅੱਖ ਦੇ ਉੱਤੇ ਵੱਜ ਬੈਠੇ। ਮੀਆਂ ਚਾਚੇ ਨੂੰ ਆਖਣ ਹੁਣ ਪਿਛਾ ਰਹੋ। ਡੰਗ ਨਾਲ 10 ਬੰਦੇ ਵੀ ਪੁੱਟ ਲਿਆ। ਅੱਛਾ, ਹੁਣ ਪਿਛਾ ਹਟ ਜਾ। ਉਹ ਸਾਡਾ ਪਿੰਡ ਚੜ ਗਿਆ ਤਾ। ਪਰ ਉਹ ਛਾਨਾਂ ਦੇ ਵਿੱਚੋਂ ਝੁੱਗੀਆਂ ਦੇ ਵਿੱਚੋਂ ਕੱਢ ਕੇ ਮਾਰੇ। ਅੱਛਾ, ਮਾਰੇ ਫਿਰ? ਹਾਂ, ਫਿਰ ਮਲਕ ਅਲੀ ਹਸਨ ਤੇ ਮਲਕ ਮੀਰ ਹਸਨ, ਚਾਚਾ ਭਤੀਜਾ ਦਾ। ਅੱਛਾ, ਦੋਵੇਂ ਚੜੇ ਘੋੜੀਆਂ ਦੇ। ਫਿਰ ਅਗਲਾ ਫੜ ਲਓ ਮਹਾਜਰ ਨੂੰ, ਫੜ ਲਓ। ਅੱਛਾ, ਆਖਣ ਲੱਗਾ ਵੀ ਤੁਹਾਡੇ ਨੂੰ ਆਓ ਇੱਧਰ। ਉਹਨੂੰ ਗੱਲ ਨਹੀਂ ਸਾਡੀ ਕੀ ਸਮਝ ਆਉਂਦੀ। ਅੱਛਾ, ਤੇ ਉਹ ਜਦੋਂ ਵੇਖਿਆ ਨਾ ਮੀਆਂ ਲੁੱਟਣਾ, ਉਹ ਆਖਣ ਲੱਗਾ ਠਹਿਰ ਜਾਓ, ਠਹਿਰ ਜਾਓ। ਉਹ ਅੱਗੇ ਜੇ ਬਿਗਾ ਦਿੱਤਾ ਸੀ ਨਾ ਵੱਢਣ ਵਾਸਤੇ, ਬਈ ਕੁੱਟੋ ਤੇ ਖਾਓ। ਅੱਛਾ, ਕਿੱਲਾ ਦੇ ਦਿੱਤਾ। ਅੱਛਾ। ਤੇ ਫਿਰ ਇਹ ਪਿੰਡ ਕਿੱਦਾਂ ਆਏ ਤੁਸੀਂ? ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਕਿੱਦਾਂ ਪਹੁੰਚੇ? ਬਸ ਉਸ ਤੋਂ ਉੱਠ ਕੇ ਫਿਰ ਇੱਥੇ ਆ ਗਏ। ਉਹ ਵੀ ਉੱਠ ਕੇ ਤੇ ਗੁਰਦੁਆਰੇ ਆ ਗਏ। ਅੱਛਾ ਬਾਬਾ ਜੀ, ਬੜੀਆਂ ਮੁਸੀਬਤਾਂ ਦੇਖੀਆਂ ਤੁਸੀਂ ਪਾਕਿਸਤਾਨ ਜਦੋਂ ਤੱਕ ਤੁਸੀਂ ਪਹੁੰਚੇ, ਬੜਾ ਕੁਛ ਤੁਸੀਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ। ਹੁਣ 75 ਸਾਲ ਹੋ ਗਏ, 76 ਸਾਲ। ਹੁਣ ਕਦੀ ਉਹ ਪਿੰਡ ਯਾਦ ਆਇਆ ਆਪਣਾ? ਬੜਾ ਯਾਦ ਆਉਂਦਾ, ਹਲੇ ਵੀ ਯਾਦ ਆਉਂਦਾ? ਯਾਦ ਆਉਂਦਾ, ਯਕੀਨ ਕਰੋ। ਹੁਣ ਉਹ ਜੀ ਹੈ ਨਾ, ਉਹ ਤੇ ਜ਼ਮੀਨ ਇਸ ਤਰ੍ਹਾਂ ਦੀ ਸੀ, ਉਹਦੇ ਬੰਦਾ ਵੱਢ ਕੇ ਸੱਟੇ ਤੀਜੇ ਦਿਨ ਨੁਹਾਰਾ। ਇੰਨੀ ਜ਼ਮੀਨ ਕਾਬਲ ਸੀ। ਅੱਜ ਵੀ ਆਪਣਾ ਬਚਪਨ ਉੱਥੇ ਉਹ ਖੇਲਦੇ ਯਾਦ ਆਉਂਦਾ ਹੋਣਾ, ਕਿੱਥੇ ਮੱਝਾਂ ਤੁਹਾਡੇ ਬਜ਼ੁਰਗਾਂ ਬੜਾ ਰੱਖੀਆਂ ਹੁੰਦੀਆਂ ਸੀ। ਬਾਸੋਂ ਦੇ ਵਿੱਚ ਰਾਜੂ ਜੱਟ। ਅੱਛਾ, ਜੱਟ ਸਨ, ਹਿੰਦੂ ਜੱਟ। ਅੱਛਾ, ਰਾਜੂ ਜੱਟ। ਰਾਜੂ ਆਸਾ ਕੁੰਦਨ ਕਾ, ਉਹਦੀ ਬੇਲੀ ਸੀ। ਅੱਛਾ, ਬੀੜ ਮਾਜਰਾ ਨਾਲ, ਹਾਂਜੀ, ਉਹ ਵੀ ਹਿੰਦੂਆਂ ਦਾ ਸੀ। ਵਾਹ ਜੀ ਵਾਹ, ਕਮਾਲ ਯਾਦਦਾਸ਼ਤ ਹੈ ਤੁਹਾਡੀ। ਜੰਗਲ ਦੇ ਵਿੱਚ ਇੱਕ ਸੁੱਬਣ ਬੜੀ ਆਉਂਦੇ ਨੇ ਉਹਨੂੰ। ਅੱਛਾ, ਉਹਦੇ ਉੱਤੇ ਚੜ੍ਹ ਕੇ ਛੇੜੂ ਪੈ ਜਾਂਦੇ। ਮਾਲ ਇਸ ਤਰ੍ਹਾਂ ਦੇਖਦਾ ਜਿਵੇਂ ਲਗਾ ਫਿਰਦਾ। ਅੱਛਾ, ਇੰਨੀ ਉੱਚੀ ਸੀ? ਇੰਨੀ ਉੱਚੀ ਬੜੇ ਨੇ, ਇਹ ਵੀ ਨਹੀਂ ਦਿੰਦੇ ਉਹਦੇ। ਅੱਛਾ, ਉਹਨੂੰ ਸੁੱਬਣ ਬੜੀ ਆਉਂਦਾ। ਵਾਹ ਜੀ ਵਾਹ। ਤੇ ਐਡਾ ਮੋਟਾ ਟਲ ਪਾ ਦਿੰਦੇ ਡੰਗਰ ਤੇ ਨਾਲ, ਮੈਂ ਆਪਣੇ ਟਲ ਦੀ ਆਵਾਜ਼ ਪਛਾਣ ਕੇ ਫਿਰ ਰੋਟੀ ਲੈ ਕੇ ਜਾਂਦਾ। ਵਾਹ ਜੀ ਵਾਹ, ਕਮਾਲ। ਇਹਦਾ ਮਤਲਬ ਅੱਛਾ ਇਲਾਕਾ ਸੀ ਤੁਹਾਡਾ ਉਹ ਵਾਲਾ। ਬੜਾ। ਇੱਧਰ ਆ ਕੇ ਫਿਰ ਬਾਗ ਸ਼ਾਗ ਲਾਉਂਦੇ ਰਹੇ? ਉਧਰ ਤੇ ਅੰਬਾਂ ਸ਼ੰਬਾਂ ਦੇ ਵੀ ਸੁਣਿਆ ਬੜੇ ਬਾਗ ਹੁੰਦੇ ਸੀ। ਬੜੇ ਬਾਗ ਮੈਂ ਜਾ ਗਿਆ ਲਾਏ ਨੇ ਨਾਲ ਪਿਛਾ। ਅੱਛਾ, ਹਾਂ, ਆਪਣੇ ਘਰ ਦੇ 4 ਚੋਰ ਆਪਣੇ ਘਰ ਦੇ ਬਣ। ਸਹੀ ਹੋ ਗਿਆ। ਅੱਛਾ, ਜਦੋਂ ਫਿਰ ਇਸ ਪਿੰਡ ਆਏ ਸੀ, ਇੱਥੇ ਵੀ ਬੈਠੇ ਸੀ ਲੋਕਲ ਲੋਕ? ਇੱਥੇ ਬੈਠੇ ਨਾ ਰਾਈ। ਅੱਛਾ, ਰਾਈ ਸਨ। ਰਾਈ ਦੇ ਮਾਲਕ ਨੂੰ। ਅੱਛਾ ਅੱਛਾ, ਇਸ ਪਿੰਡ ਦੇ ਮਾਲਕ ਇੱਕੋ ਹੀ ਘਰ। ਕੀ ਨਾਂ ਸੀ ਉਹਨਾਂ ਦਾ? ਸਿੱਖਾਂ ਵਿੱਚੋਂ ਸੀ ਕੋਈ? ਸਿੱਖਾਂ ਦੇ। ਅੱਛਾ, ਸਿੱਖਾਂ ਦਾ ਪਿੰਡ ਸੀ ਸਾਰਾ। ਇਹ 5 ਭਰਾ ਸਨ। 15 ਮਰਬੇ ਇਹਦਾ ਰਕਬਾ। ਅੱਛਾ, ਤੇ 10 ਮਰਬੇ ਪਰਲਾ। ਅੱਛਾ, 2 ਭਰਾ ਉੱਥੇ ਸਨ, 3 ਭਰਾ ਇੱਥੇ। ਗੁਲਾਬ ਸਿੰਘ, ਦਲੀਪ ਸਿੰਘ। ਅੱਛਾ, ਉਹਨਾਂ ਦੇ ਡੇਰੇ ਸਨ। ਇਹ ਤਾਂ ਹੁਣ ਅਸੀਂ ਵਧੇ ਆ, ਕਿੱਲੇ ਕਈ ਮਰਲੇ ਉਦੋਂ ਬਾਅਦ। ਹੁਣ ਤਾਂ ਮਾਸ਼ਾਅੱਲਾ ਸਾਰੀ ਤੁਹਾਡੀ ਗਾਦੀਆਂ ਦੀ ਜ਼ਿਆਦਾ ਆਬਾਦੀ ਹੈ ਇੱਥੇ। ਹਾਂ ਜੀ, ਸਾਰੇ ਹਵੇਲੀਆਂ ਮੇਰੇ ਆਪਣੀਆਂ ਨੇ ਮੇਰੇ। ਅੱਛਾ, ਹਾਂ। ਵਾਹ ਜੀ ਵਾਹ। ਆਹ ਮਕਾਨ ਇੱਧਰ ਪਰਲੇ ਪਰ ਹਵੇਲੀ, ਆਹ ਮਕਾਨ ਪਾਏ ਨੇ, ਆਹ ਹਵੇਲੀ ਅਗੰਬਰ ਸਾਰੇ ਮੇਰੇ ਆਪਣੇ। ਵਾਹ ਜੀ ਵਾਹ, ਚੜ੍ਹਦੇ ਪਿੰਡੋਂ ਪਰਲੇ ਪਾਸੇ। ਅੱਛਾ, ਹੁਣ ਥੋੜਾ ਜਿਹਾ ਨਾ ਬਚਪਨ ਦੇ ਬਾਰੇ ਦੱਸ ਦਿਓ। ਤੁਹਾਡੇ ਉੱਥੇ ਕੋਈ ਯਾਰ ਬੇਲੀ ਵੀ ਹੈ ਸਨ ਜਿਹੜੇ ਮੁੰਡੇ ਸਿੱਖਾਂ ਦੇ? ਸੇਵਾ ਸਿੰਘ, ਗੁਰਨਾਮ ਸਿੰਘ, ਇਹੀ ਸਨ। ਅੱਛਾ ਅੱਛਾ ਅੱਛਾ, ਸਾਡੇ ਆਣੇ। ਵਾਹ ਜੀ ਵਾਹ। ਨਰਿੰਦਰ ਸਿੰਘ ਦੇ ਛੋਟਾ। 2 ਪਿਓ ਪੁੱਤਰ ਸਨ। ਤੇ ਬਾਪ ਨੂੰ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਬਈ 100
ਦੇ ਰੁਪਈਏ ਕਿੰਨੇ ਹੁੰਦੇ ਅੱਛਾ ਅਨਪੜ੍ਹ ਸੀ। ਅਨਪੜ੍ਹ ਅੱਛਾ ਅੱਛਾ। ਅਨਪੜ੍ਹ ਹੀ ਲੋਕ ਹੁੰਦੇ ਨੇ, ਕਦੋਂ ਪੜ੍ਹੇ, ਕੋਈ ਬਿਰਲਾ ਪੜ੍ਹਿਆ ਉਹਨਾਂ ਦੇ। ਸਹੀ ਸਹੀ। ਮੇਰਾ ਚਾਚਾ ਲੱਗਾ ਸੀ ਉੱਥੇ ਪੜ੍ਹਨ, ਚਾਚਾ ਅਕਬਰ। ਅੱਛਾ ਅਕਬਰ DSP ਸੀ, ਹੂੰ, ਉਹਦਾ ਪਿਓ। ਅੱਛਾ ਅੱਛਾ ਅੱਛਾ। ਉਹ ਉੱਥੇ ਪੜ੍ਹਦੇ ਸਨ ਉਦੋਂ? ਉਹ ਪੜ੍ਹਦੇ ਹਨ ਇਸ ਤਰ੍ਹਾਂ ਸਾਹ ਵਿਛਾ ਕੇ ਨਾ। ਹਾਂਜੀ। ਇੱਕ ਪਾਧਾ ਸੀ, ਪਾਧਾ, ਹੂੰ ਤੇ ਕਦੇ ਇਸ ਤਰ੍ਹਾਂ ਉਂਗਲਾਂ ਨਾਲ ਲਿਖਣਾ। ਅੱਛਾ, ਸਹੀ ਹੋ ਗਿਆ। ਇੱਥੇ ਆਣ ਕੇ ਫਿਰ ਪੜ੍ਹਿਆ। ਵਾਹ ਜੀ ਵਾਹ। ਅੱਛਾ ਬਜ਼ੁਰਗਾਂ ਨੂੰ ਇਹ ਦੱਸ ਦਿਓ ਜੀ, ਬਜ਼ੁਰਗਾਂ ਆਪਣਿਆਂ ਨੇ ਘੋੜੀਆਂ ਵੀ ਰੱਖੀਆਂ ਹੁੰਦੀਆਂ ਸੀ, ਮੱਝਾਂ ਤੁਸੀਂ ਦੱਸਿਆ ਬੜੀਆਂ ਰੱਖੀਆਂ ਸੀ। ਘੋੜੀਆਂ? ਅੱਛਾ ਰੱਖੀਆਂ ਸੀ ਘੋੜੀਆਂ। ਹਾਂ। ਤੁਸੀਂ ਸਵਾਰੀ ਕਰਦੇ ਰਹੇ ਤੁਹਾਡੇ ਬਜ਼ੁਰਗ ਦੀਆਂ? ਮੈਂ ਸਵਾਰੀ, ਮੈਂ ਕੋਈ ਸਵਾਰੀ ਸਿੱਖੀ ਨਹੀਂ ਹੋਰ। ਅੱਛਾ, ਮੈਂ ਘੋੜੀ ਤੇ ਗਿਆ। ਘੋੜੀ ਤੇ ਬਸ ਰਹੇ। ਅੱਛਾ ਘੋੜੀ ਤੇ ਰਹੇ ਨੇ। ਅੱਛਾ ਇੱਧਰ ਆ ਕੇ ਵੀ ਘੋੜੀ ਰੱਖੀ? ਇੱਥੇ ਆ ਕੇ ਬੜੀ ਲੈਖਾਂ ਘੋੜੀਆਂ। ਵਾਹ ਜੀ ਵਾਹ। ਹੁਣ ਨਾ ਚੜ੍ਹੇ ਨਹੀਂ ਜਾਂਦਾ ਤੇ ਹੂੰ ਨਾ ਚੜ੍ਹੇ ਨਾਲ ਸਾਂਭਦੇ ਨਹੀਂ। ਹੂੰ। ਜੇ ਸਾਂਭਣ ਵੀ ਆਇਆ ਸੁਲਤਾਨ ਘੋੜੀ ਲੈ ਜਾ ਕੇ ਜੇ ਕਿਤੇ ਜਾਣਾ, ਜਾ ਕੇ ਬੰਨ ਦੇਣੀ। ਅੱਛਾ। ਇਹ ਵੀ ਘੋੜੀ ਨੂੰ ਫੇਰਾ ਲਵਾ ਕੇ ਬੰਨਣਾ, ਇਹਨੂੰ ਠੰਡੀ ਕਰ। ਜਾਂ ਕੋਈ ਹੋਰ ਅੱਗੋਂ ਕਿਸੇ ਨੂੰ ਫੜਾ ਦੇ। ਸਹੀ। ਇੱਕ ਘੋੜੀ ਸਾਡੀ ਇਸ ਤਰ੍ਹਾਂ ਮਰੀ ਆ, ਉਦਾਂ ਦਾ ਘੋੜੀ ਛੱਡ ਦੇ। ਅੱਛਾ ਅੱਛਾ। ਹਾਂ, ਸਹੀ ਹੋ ਗਿਆ। ਕੋਈ ਵਾਕਿਆ ਵੀ ਹੋਇਆ ਘੋੜੀਆਂ ਦੇ ਨਾਲ, ਕਦੀ ਕੋਈ ਰੇਸ ਲਾਈ ਹੋਵੇ ਜਾਂ ਉਂਝ, ਜਾਂ ਕੋਈ? ਨਹੀਂ, ਰੇਸ ਲਾਈ ਜੀ। ਸਾਡੀ ਘੋੜੀ ਭੱਜੀ ਰਾਣੀ ਕੇ। ਅੱਛਾ। ਰਾਣੀ ਕੇ ਮਨਾਰਾ। ਉੱਥੇ ਸਾਡੀ ਘੋੜੀ ਭੱਜੀ। ਅੱਛਾ। ਫਿਰ ਘੋੜੀ ਸਾਡੀ ਭੱਜੀ ਸਿਆਲਕੋਟ। ਅੱਛਾ। ਸਾਡੀ ਘੋੜੀ ਭੱਜੀ। ਇੱਥੇ ਵੀ ਭਜਾਈ ਹੈ। ਅੱਛਾ। ਐਜਾ ਲੰਬੜ ਕੇ ਲਿਆ, ਉਹ ਸਾਡੀ ਘੋੜੀ ਤਿਆਰ ਸੀ, ਉਹ ਸਾਡੀ ਘੋੜੀ ਸੂਣ ਵਾਲੀ ਆ। ਵਾਹ ਜੀ ਵਾਹ। ਤੇ ਉਹ ਆਖਣ ਲੱਗਾ ਨਹੀਂ, ਬਾਬਾ ਜਾਂਦੀ ਰਹਿ ਕੇ ਲਿਆ ਘੋੜੀ ਨੂੰ ਤੂੰ ਲੰਬੜ ਲਿਆ ਜੀ। ਉਹਨੇ ਚੜ੍ਹ ਕੇ ਘੋੜੀ ਲਿਆ, ਆਖਣ ਲੱਗਾ ਬਰਾਬਰ ਨਾਲ ਲਈ ਯਾਰ, ਤੇ ਨਾਲੇ ਉਹਨੂੰ ਫਜੇ ਲੰਬੜ ਨੂੰ ਦੇ ਸੁੱਟੀ, ਉਹਦੀ ਕਰਦੇ ਦੇ ਸੁੱਟੀ। ਫਿਰ ਜਦੋਂ ਆਇਆ ਨਾ ਮੌਕਾ, ਆਖਣ ਲੱਗਾ ਗੰਜੀਏ ਕੀ ਕਰਨੀ ਪਈ? ਅੱਛਾ। ਉਹ ਗਈ। ਵਾਹ ਜੀ ਵਾਹ। ਰੇਲ ਗੱਡੀ ਇਹਨਾਂ ਦਾ ਬਾਦਲ ਸਾਹਿਬ ਦੀ ਸਿੰਭੂ ਘਾਟੇ ਸਨ। ਅੱਛਾ। ਮਾਂ ਸੀ ਗੱਡੀ ਵੱਡੀ ਹਿੰਦੂਆਂ ਮੁਸਲਮਾਨਾਂ ਦੀ। ਮੁਸਲਮਾਨਾਂ ਦੀ ਹਿੰਦੂਆਂ ਨੇ ਵੱਡੀ ਸੀ? ਹਿੰਦੂਆਂ ਨੇ ਵੱਡੀ। ਕਿਹੜੀ ਜਗ੍ਹਾ ਤੇ? ਸਿੰਭੂ ਘਾਟੇ ਸਨ ਲੱਗਦਾ। ਅੱਛਾ ਸਿੰਭੂ ਦਾ। ਹਾਂਜੀ ਸਿੰਭੂ ਘਾਟੇ ਸਨ। ਫਿਰ ਗੱਡੀ ਇੱਥੇ ਵੱਡੀ ਹੈ ਕੰਮ ਹੋ ਗਈ। ਅੱਛਾ। ਦਿਲਦਾਰ ਸੰਦਾਰ ਉਹਨੇ ਬਿਲਕੁਲ ਜਿਹਦੇ ਬੱਚੇ ਆ ਬਹੁਤ। ਤੁਸੀਂ ਇਹ ਵਾਕਿਆ ਦੇਖਿਆ ਸੀ ਕਾਮੋਕੀ ਵਾਲਾ? ਸਾਨੂੰ ਪਹਿਲਾਂ ਅੱਛਾ ਕੰਪਾ ਆ ਕੇ ਸੁਣਿਆ ਇੱਥੇ ਲੋਕਾਂ ਨੇ, ਉਹਦੇ ਵੀ ਹੋ ਗਿਆ, ਅਸੀਂ ਲੱਗਿਆ ਹੈ ਆ ਗਏ ਉਦੋਂ। ਅੱਛਾ। ਉਦੋਂ ਆ ਗਏ ਤੇ ਪਿਓ ਪਹਿਲਾਂ ਆ ਗਏ ਤੇ ਅਸੀਂ ਫਿਰ ਬਾਅਦ ਦੇ ਅਸੀਂ ਅਗਰ ਟੁਰ ਗਏ। ਜਿਹੜੀ ਸੰਭੂ ਦੇ ਸਟੇਸ਼ਨ ਵੱਢੀ ਗਈ ਸੀ ਉਹਦੇ ਵਿੱਚ ਵੀ ਬਹੁਤ ਮੁਸਲਮਾਨ ਮਰੇ? ਮੁਸਲਮਾਨ ਥੋੜੇ ਜਿਹੇ ਅੱਲਾਹ ਪਾਕ ਨੇ ਬਚਾ ਲਏ। ਅੱਛਾ। ਥੋੜੇ ਜਿਹੇ ਮਰੇ। ਇਹ ਤੇ ਸਾਰਾ ਤਬਾਹੀ ਕੀਤੀ ਨਾ ਬਿਲਕੁਲ। ਇਹ ਜਿਹੜੀ ਕਾਮੋਕੀ ਵਾਲੀ ਹੈ, ਉਹਦੇ ਜਿਹੜੇ ਕਹਿੰਦੇ ਕੋਈ ਔਰਤ ਵੀ ਨਹੀਂ ਛੱਡੀ, ਕੋਈ ਬੱਚਾ ਵੀ ਨਹੀਂ ਛੱਡਿਆ। ਨਾ ਬੱਚਾ ਛੱਡਿਆ, ਨਾ ਮਾਰ ਬੜਾ ਥੋੜੀ ਤਕਲੀਫ ਦੀ। ਬੜੇ ਜ਼ੁਲਮ ਹੋਏ ਨੇ ਬਾਬਾ, ਬੜੇ ਜ਼ੁਲਮ ਹੋਏ ਨੇ। ਹਾਲਾਂਕਿ ਪਿੰਡਾਂ ਚੋਂ ਲੋਕੀ ਜਿਹੜੇ ਸੀ ਨਾ ਨਾਲ ਰਹਿੰਦੇ, ਇੱਧਰ ਦੇ ਸਿੱਖ ਜਿਹੜੇ ਰਹਿੰਦੇ ਸੀ ਉਹਨਾਂ ਨੂੰ, ਉਹਨਾਂ ਦੇ ਜਿਹੜੇ ਕਮੀ ਰਹਿੰਦੇ ਸੀ ਨਾ ਜ਼ਿਆਦਾ ਇੱਥੇ ਨਾਲ, ਉਹ ਛੱਡ ਕੇ ਆਏ ਨੇ ਨਾਲ ਕੈਂਪਾਂ ਤੱਕ। ਇਹਦਾ ਨਾਮ ਤੇ ਵੇਖਿਆ ਨਾ। ਹਾਂਜੀ ਹਾਂਜੀ, 100 ਸਾਲ ਉਮਰ ਉਹਨਾਂ ਦਾ ਇੰਟਰਵਿਊ ਕੀਤਾ, ਮਾਸ਼ਾਅੱਲਾ। ਮੁਹੰਮਦ ਚੌਧਰੀ ਆਦਮੀ। ਚਲੋ ਤੇ ਉੱਥੇ ਇਹ ਚੱਲੇ ਕਾਫੀ ਜੀ ਅਸਲਾ ਲੈਣ ਵਾਸਤੇ। ਅੱਛਾ ਅੱਛਾ। ਫਲਾਣੇ ਥਾਂ ਤੇ ਅਸਲ ਲੱਭਿਆ ਹੋ ਗਿਆ। ਅੱਗੋਂ ਦਾੜ ਚੜੀ। ਰੁਕਣ ਨੂੰ ਹੈ ਉਹ ਬਾਬੂ ਸਰਫਰਾਜ਼ ਦਾ ਪਿਓ ਘੁੰਮਣ ਵਾਲੇ ਦਾ। ਹਾਂਜੀ। ਉਹ ਫੌਜੀ ਸੀ, ਅਸਲਾ ਇਹਨਾਂ ਕੋਲ ਵੀ ਸੀ। ਅੱਲਾ ਬੰਦਾ ਅਬਰਾ ਤੇ ਦੀਨਾ ਨੰਬਰਦਾਰ ਅਫਲਾਤੂਨ ਦਾ ਪਿਓ
ਅੱਛਾ, ਜਿਹੜਾ ਬਾਬਾ ਅਫਲਾਤੂਨ ਸੀ ਹਾਂਜੀ, ਉਹ ਕਿੱਥੇ ਜਾ ਕੇ ਬੈਠੇ ਨੇ? ਅਸਾਂ ਉਹਦੇ ਕੋਲ ਬੈਠੇ ਜੀ, ਮੰਦਿਰ ਕੋਲ। ਅੱਛਾ, ਉੱਥੇ ਹੀ ਬੈਠੇ ਨੇ। ਮੰਦਿਰ ਦੇ ਨਾਲ ਉਹਨਾਂ ਦਾ ਘਰ ਹੈ। ਅੱਛਾ ਅੱਛਾ ਅੱਛਾ, ਆਹੋ, ਸਹੀ ਸਹੀ। ਅੱਛਾ, ਫਿਰ ਉਹਨਾਂ ਨੇ ਅਸਲਾ ਲਿਆਂਦਾ ਉੱਥੋਂ? ਹਾਂ। ਹੂੰ। ਨਹੀਂ ਆਉਂਦਾ ਕਿੱਥੇ, ਅਜੋ ਮੁਕਾਬਲਾ ਹੋ ਗਿਆ। ਅੱਛਾ, ਮੁਕਾਬਲਾ ਹੋ ਗਿਆ ਤੇ ਹਿੰਦੂ ਮਾਰਿਆ ਬੇਨਤਾ। ਅੱਛਾ। ਬੇਨਤਾ ਮਾਰਿਆ, ਕੋਈ ਇੱਕ ਅੱਧਾ ਸੀ। ਉਹਦੇ ਉਹਦਾ ਨਗਲੇ ਦਾ ਇੱਕ ਰੋਡ ਉਹਦੇ ਨਹੀਂ ਸੀ ਦੱਸਦਾ। ਉੱਥੇ ਸੈਨਾ ਸਾਬ ਦੇ ਬੰਦੇ ਮਰੇ ਹਿੰਦੂ। ਇਹ 10-12। ਪਰ ਜਦੋਂ ਵੇਖਿਆ ਨਾ ਬਈ ਹੁਣ ਅਸਲਾ ਸਾਡਾ ਖਤਮ ਹੋ ਜਾਵੇ ਤੇ ਹਿੰਦੂ ਦੇ ਮੁਲਕ ਇਹਨਾਂ ਫਿਰ ਘੋੜੀਆਂ ਭਜਾ ਲਈਆਂ। ਅੱਛਾ, ਨਾਰ ਦੇ ਪੁਲ ਤੇ ਆਣ ਕੇ ਦਿਨੇ ਨੰਬਰਦਾਰ ਦੀ ਅਫਲਾਤੂਨ ਦੇ ਪਿਓ ਦੀ ਕੁੜੀ ਅੜ ਗਈ। ਅੱਛਾ, ਫਿਰ ਉੱਥੇ ਹਿੰਦੂਆਂ ਉਹ ਮਾਰਿਆ। ਅੱਛਾ, ਮਾਰ ਦਿੱਤਾ ਉਹਨੂੰ? ਮਾਰੇ। ਦੇਖ ਲਓ ਜੀ, ਮੁਕਾਬਲੇ ਵੀ ਕਰਦੇ ਸੀ ਉਸ ਵੇਲੇ ਮੁਸਲਮਾਨ ਜਿਹੜੇ ਨੇ। ਮੁਸਲਮਾਨ ਨੂੰ ਮਾਰਿਆ ਫੌਜ ਨੇ, ਨਹੀਂ ਤੇ ਹਿੰਦੂ ਕੀ ਕੋਈ ਨਹੀਂ। ਇਸੇ ਤਰ੍ਹਾਂ ਹੀ ਜ਼ਿਆਦਾਤਰ ਜਿਹੜੀ ਵੀ ਉਧਰਲੀ ਸਾਈਡ ਤੇ, ਪਟਿਆਲੇ ਵਾਲੀ ਸਾਈਡ ਤੇ, ਕਰਨਾਲ ਵਾਲੀ ਸਾਈਡ ਤੇ ਫੌਜ ਨੇ ਜ਼ਿਆਦਾ ਹਮਲੇ ਕੀਤੇ। ਹੁਣ ਮੈਨੂੰ ਰੋਂਦੇ ਨੇ ਉਹ ਹਿੰਦੂ ਰੋਂਦੇ ਨੇ ਹੁਣ। ਹਾਂਜੀ। ਸਵਾਣੀ ਦੇ ਵਿੱਚ ਸਿੱਬੂ ਰੋਡ, ਉੱਦਾ ਰੋਡ, ਹਾਜ਼ਰੀ ਗਏ ਵੱਡੇ ਭਾਈ, ਜਾ ਕੇ ਆਖਣ ਲਗਾ ਜਵਾਨ ਕਿੱਥੋਂ ਆਏ? ਇੰਡੀਆ ਗਏ ਸੀ? ਇੰਡੀਆ ਗਏ। ਅੱਛਾ। ਮੁਝੇ ਚਲੀ ਵੱਡੇ ਭਾਈ। ਵਾਹ ਜੀ ਵਾਹ। ਤੇ ਜਵਾਨ ਬਹੁਤ ਸਾਰੇ ਮੇਰੇ ਨਾਲ ਬਾਹਰ ਭਾਰੇ ਸਨ। ਅੱਛਾ। ਤੇ ਅੱਗੇ ਹਿੰਦੂ ਬੈਠੇ, ਇਹ ਸੜਕ ਤੇ ਜਿਹੜੀ ਆ ਘੁੰਮਣ ਵਾਲੀ ਸੜਕ, ਇਹਦੇ ਉੱਤੇ ਇਹ ਸੜਕ ਤੋੜ ਜਾਂਦੀ। ਅੱਛਾ। ਆਖਣ ਲਗਾ ਇਹ ਪੰਜਾਬ ਦੇ ਨੇ, ਇਹ ਇੱਥੇ ਕਿਤੇ ਹੋਰ ਕਿਸੇ ਮੁਲਕ ਦੇ। ਅੱਛਾ। ਆਖਣ ਲਗਾ ਬੈਗ ਪੋਜੀਸ਼ਨ ਵੇਖ, 3 ਲੱਖ ਦੀਆਂ ਵੇਖ ਛੱਡੀਆਂ, ਤਿੱਲੇ ਵਾਲੀ ਜੁੱਤੀਆਂ, ਪੱਗਾਂ ਮਾਏ ਤੁਰਨੇ ਵਾਲੀਆਂ ਬੰਨੀ। ਅੱਛਾ। ਉਹ ਆਏ ਉਦੋਂ ਬੈਠੇ, ਸਲਾਮ ਅਲੈਕੁਮ ਵੀ ਕਰਨੀ ਸੀ ਅੱਗੋਂ ਜਿਵੇਂ ਮਰਜ਼ੀ ਆਉਂਦੇ। ਅੱਛਾ। ਆਖਣ ਲਗਾ ਯਾਰ ਪਾਣੀ ਲਿਆ। ਆਖਣ ਲਗਾ ਤੁਸੀਂ ਇਹ ਦੱਸੋ ਕਿੱਥੋਂ ਆਏ, ਕਿੱਥੇ ਜਾਣਾ? ਆਖਣ ਲਗਾ ਅਸੀਂ ਇੱਥੇ ਆਏ ਆ ਤੇ ਇੱਥੇ ਅਸਾਂ ਜਾਣਾ। ਅੱਛਾ। ਉਹਨੇ ਸੋਢੀ ਜਾਣਾ। ਉਹ ਸੋਢੀ ਕਰ ਉਹਨੇ ਮੈਂ ਦਿੰਦੇ ਨੰਬਰਦਾਰ ਦਾ ਪੁੱਤਰ ਹੀ ਚਾਹਾਂ। ਅੱਛਾ। ਮੇਰੇ ਮਾਮੇ ਦਾ ਪੁੱਤਰ। ਆਖਣ ਗਏ ਮੇਰਾ ਪੁੱਤਰ ਇਹ ਜਿਵੇਂ ਤੋਂ ਮੁਹੰਮਦ ਸੱਲ੍ਹਾ ਬੇਟਾ। ਅੱਛਾ। ਉਹ ਆਖਣ ਗਏ ਤੇ ਆਪਣੇ ਨਹੀਂ ਮੁੰਡੇ। ਵਾਹ। ਅਸੀਂ ਪਤਾ ਕਿੱਥੋਂ ਆਏ। ਉਹ ਦੋਨੇ ਜਾਂਦਾ। ਜੀ ਆਖਣ ਭਾਂਡੇ ਤੁਹਾਡੇ ਛੱਡ ਕਰ। ਅੱਛਾ। ਦਹੋ ਜੋ ਭਾਂਡਾ ਲਿਆਓ। ਉਹ ਫਿਰ ਭਾਂਡਾ ਆਉਂਦਾ। ਅਗਰ ਕੀ ਵਿਗੜ ਗਿਆ ਤਾਂ ਪਾਣੀ। ਅੱਛਾ। ਬੜੇ ਉਧਰ ਫਿਰ ਸਿੱਬੂ ਰੋਡ ਲਈ ਗਏ। ਅੱਛਾ, ਇਹਦਾ ਮਤਲਬ ਆਪਣਾ ਪਿੰਡ ਵੀ ਜਾਂਦੇ ਰਹੇ ਨੇ। ਹਾਂ, ਸਿੱਬੂ ਰੋਡ ਲਈ ਗਏ। ਅੱਛਾ, ਬਾਬਾ ਅਫਲਾਤੂਨ ਹੈਗਾ ਕਿ ਫੌਤ ਹੋ ਗਿਆ? ਫੌਤ ਹੋ ਗਿਆ। ਅੱਛਾ, ਫੌਤ ਹੋ ਗਿਆ। ਪੁੱਤਰ ਵੀ ਉਹਦਾ ਫੌਤ ਹੋ ਗਿਆ, ਪੋਤਰੇ। ਓਏ ਹੋਏ। ਵਾਹ ਜੀ ਵਾਹ, ਬੜਾ ਵਧੀਆ ਲੱਗਿਆ ਬਜ਼ੁਰਗੋ ਤੁਹਾਡੀ ਕਹਾਣੀ ਸੁਣ ਕੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।